ਅਕਾਲ ਸਰੋਤਿਓ, ਅੱਜ ਅਕਤੂਬਰ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ, ਬੇਕਰਸਫੀਲਡ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਜੋ ਮਰਸਡ ਦੇ ਵਿੱਚ ਆਪਣੇ 4 ਪੰਜਾਬੀ ਇੱਕੋ ਪਰਿਵਾਰ ਦੇ ਜਿਹੜੇ ਮੈਂਬਰ ਆ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ, ਉਹਦੇ ਸੰਬੰਧ ਦੇ ਵਿੱਚ ਅਸੂਜ਼ ਸਲਗਾਡੋ ਜਿਹੜਾ ਸਸਪੈਕਟ ਆ ਉਹ ਅਪੀਅਰ ਹੋਇਆ ਮਰਸਡ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਕੱਲ ਸਵੇਰੇ, ਤੇ ਉਸ ਦੇ ਸ਼ੈਕਲਸ ਲੱਗੇ ਹੋਏ ਸੀ। ਤੇ ਸਾਰਿਆਂ ਨੂੰ ਪਤਾ ਆਪਾਂ ਨੂੰ ਵੀ 4 ਮੈਂਬਰ ਜਸਦੀਪ ਸਿੰਘ, ਜਸਲੀਨ ਕੌਰ ਤੇ ਰੂਹੀ ਢੇਰੀ 8 ਸਾਲਾਂ ਦੀ ਉਹਨਾਂ ਦੀ ਬੱਚੀ ਤੇ ਅਮਨਦੀਪ ਸਿੰਘ ਜੀ। ਸੋ ਉਹਨਾਂ ਨੂੰ ਜਿਹੜਾ ਆ ਇਸ ਕਾਤਲ ਨੇ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਹੈਗਾ। ਤੇ ਇਸੇ ਸੰਬੰਧ ਦੇ ਵਿੱਚ ਅਸੂਜ਼ ਸਲਗਾਡੋ ਦਾ ਭਰਾ ਵੀ ਕੋਰਟ ਦੇ ਵਿੱਚ ਪੇਸ਼ ਹੋਇਆ ਤੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਵੀ ਕਾਫੀ ਵੱਡੀ ਗਿਣਤੀ 'ਚ ਹਾਜ਼ਰ ਸੀ। ਪਰ ਜਿਸ ਹਿਸਾਬ ਦੇ ਨਾਲ ਉਹ ਹੱਸਦਾ ਨਜ਼ਰ ਆਇਆ ਅਸੂਜ਼ ਸਲਗਾਡੋ ਦਾ ਭਰਾ, ਤੇ ਉਸ ਦੇ ਪਰਿਵਾਰਕ ਮੈਂਬਰ ਬਹੁਤ ਨਾਰਾਜ਼ ਆਏ ਵੀ ਦੇਖੋ, ਇੱਕ ਤਾਂ ਸਾਡੇ ਪਰਿਵਾਰ ਦੇ ਇੰਨੇ ਮੈਂਬਰ ਚਲੇ ਗਏ ਤੇ ਦੂਸਰਾ ਜਿਹੜਾ ਹੈ ਅਲਬਰਟੋ ਸਲਗਾਡੋ ਆ ਇਹ ਦੰਦੀਆਂ ਕੱਢ ਰਿਹਾ ਸੀ। 4 ਦਿਨ ਪਹਿਲਾਂ ਵੀ ਅਸੂਜ਼ ਸਲਗਾਡੋ ਨੂੰ ਵੈਬ ਵੀਡੀਓ ਲਿੰਕ ਦੇ ਜ਼ਰੀਏ ਅਦਾਲਤ ਦੇ ਵਿੱਚ, ਕੋਰਟ ਰੂਮ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ। ਉਸ ਦਿਨ ਸਲਗਾਡੋ ਨੇ ਮੰਗ ਕੀਤੀ ਸੀਗੀ, ਅਸੂਜ਼ ਸਲਗਾਡੋ ਨੇ, ਵੀ ਮੈਨੂੰ ਵਕੀਲ ਕਰਨ ਦੇ ਲਈ ਮੋਹਲਤ ਚਾਹੀਦੀ ਆ। ਉਹਨਾਂ ਨੇ ਫਿਰ ਉਸ ਅਦਾਲਤ ਨੇ ਵੀਰਵਾਰ ਦੀ ਜਿਹੜੀ ਤਰੀਕ ਪਾਈ ਸੀ, ਕੱਲ ਸਵੇਰ ਦੀ ਜਿਹੜੀ ਉਹ ਤਰੀਕ ਪਈ ਸੀ, ਉੱਥੇ ਇੱਕ ਵਾਰੀ ਫਿਰ ਉਸੇ ਨੇ ਉਹੀ ਚੀਜ਼ ਜਿਹੜੀ ਉਹ ਆਖੀ ਆ। ਸੋ ਉਸ ਨੇ 4 ਦਿਨਾਂ ਦੇ ਵਿੱਚ ਕੋਈ ਆਪਣਾ ਵਕੀਲ ਨਹੀਂ ਕੀਤਾ। ਸੋ ਹੁਣ ਉਸ ਨੂੰ ਪਬਲਿਕ ਡਿਫੈਂਡਰ ਇੱਕ ਅਲਾਟ ਕੀਤਾ ਗਿਆ ਆ। ਸੋ ਜਿਹੜਾ ਵੀ ਕੋਈ ਦੋਸ਼ੀ ਹੁੰਦਾ ਜਿਸ ਉੱਤੇ ਚਾਰਜਿਸ ਲੱਗੇ, ਜੇ ਉਹਦਾ ਕੋਈ ਆਪਣੇ ਵਕੀਲ ਨਹੀਂ ਹੁੰਦਾ ਤਾਂ ਉਹਨੂੰ ਫਿਰ ਇੱਕ ਸਰਕਾਰੀ ਵਕੀਲ ਜਿਹੜਾ ਉਹ ਅਲਾਟ ਕੀਤਾ ਜਾਂਦਾ ਆ। ਸੋ ਹੁਣ ਆਉਣ ਵਾਲੀ ਜਿਹੜੀ ਅਗਲੀ ਤਰੀਕ ਜਿਹੜੀ ਇਸ ਦੀ ਪਊਗੀ, ਜਿਹੜੇ ਸ਼ੈਰਿਫ ਡਿਪਾਰਟਮੈਂਟ ਨੇ ਮੈਨੂੰ ਜਿਹੜੀ ਜਾਣਕਾਰੀ ਦਿੱਤੀ ਸੀ, ਜਦੋਂ ਉਹਨਾਂ ਨੂੰ ਮੈਂ ਪੁੱਛਿਆ, ਉਹ ਕਹਿੰਦੇ ਵੀ ਦਸੰਬਰ ਦੇ ਵਿੱਚ ਸ਼ਾਇਦ ਇਸ ਦੀ ਅਗਲੀ ਤਰੀਕ ਜਿਹੜੀ ਉਹ ਪਵੇਗੀ। ਜਿਹੜਾ ਇਹਦਾ ਭਰਾ ਅਲਬਰਟੋ ਸਲਗਾਡੋ ਸੀਗਾ, ਉਸ ਨੂੰ ਵੈਬ ਲਿੰਕ ਦੇ ਜ਼ਰੀਏ ਜਿਹੜਾ ਹਰਜੋਤ ਸਿੰਘ ਜੀ ਪੇਸ਼ ਕੀਤਾ ਗਿਆ ਸੀਗਾ, ਤੇ ਉਹ ਉੱਥੇ ਹੀ ਇਹ ਜਿਹੜਾ ਹੱਸਦਾ ਜਿਹੜਾ ਉਹ ਨਜ਼ਰ ਆਇਆ ਸੀ। ਪੁਲਿਸ ਦੇ ਦੁਆਰਾ, ਸ਼ੈਰਿਫ ਡਿਪਾਰਟਮੈਂਟ ਦੇ ਦੁਆਰਾ ਪਰਿਵਾਰ ਦੇ 4 ਜੀਆਂ ਦੀਆਂ ਜਿਹੜੀਆਂ ਦੇਹਾਂ ਆ, ਲਾਸ਼ਾਂ ਆ, ਉਹ ਪਰਿਵਾਰ ਨੂੰ ਦੇ ਦਿੱਤੀਆਂ ਗਈਆਂ ਆ। ਤੇ ਆਉਂਦੇ ਸ਼ਨੀਚਰਵਾਰ ਨੂੰ ਐਲਨ ਮੋਰਚੁਅਰੀ ਜਿਹੜੀ ਹੈ ਟਰਲੌਕ ਦੇ ਵਿੱਚ, ਉੱਥੇ ਇਹਨਾਂ ਦੇ ਸੰਸਕਾਰ ਦਾ ਪ੍ਰਬੰਧ ਜਿਹੜਾ ਆ ਉਹ ਕੀਤਾ ਗਿਆ ਆ। ਉੱਥੇ ਜਿਹੜਾ ਇਹ ਸੰਸਕਾਰ ਇਹਨਾਂ ਦਾ ਹੋਣਾ ਹੈ, 4 ਜੀਆਂ ਦਾ, ਜਿਹੜਾ ਕਹਿੰਦੇ ਵੀ ਉੱਥੇ ਸੰਸਕਾਰ ਕੀਤਾ ਜਾਊਗਾ। ਸੋ ਬਾਕੀ ਬਾਅਦ ਦੇ ਵਿੱਚ ਜਿਹੜੇ ਭੋਗ ਆ ਤੇ ਅੰਤਿਮ ਅਰਦਾਸ ਆ ਇਹਨਾਂ 4 ਜੀਆਂ ਦੇ ਲਈ ਗੁਰੂ ਘਰ ਲਿਵਿੰਗਸਟਨ ਵਿਖੇ ਜਿਹੜੀ ਉੱਥੇ ਹੋਣੀ ਆ। ਸੋ ਬਾਕੀ ਉਹ ਕਹਿ ਰਹੇ ਆ ਵੀ ਜਿਹੜੇ ਵੀ ਪਹੁੰਚ ਸਕਦੇ ਨੇ ਉੱਥੇ ਜ਼ਰੂਰ ਪਰਿਵਾਰ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚਣ। ਤੇ ਉੱਦਾਂ ਉਹਨਾਂ ਨੇ ਇਹ ਵੀ ਕਿਹਾ ਆ ਵੀ ਰਿਮੋਟ ਜੇ ਕਿਸੇ ਨੇ ਆਨਲਾਈਨ ਵੀ ਵੇਖਣਾ ਹੋਵੇ ਤਾਂ ਉਹਦੇ ਲਈ ਡਿਜੀਟਲ ਲਿੰਕ ਵੀ ਜਿਹੜਾ ਉਹ ਪ੍ਰਦਾਨ ਜਿਹੜਾ ਉਹ ਕੀਤਾ ਜਾਊਗਾ। ਸੋ ਇਹ ਤਕਰੀਬਨ ਸਵੇਰੇ 10 ਵਜੇ ਦੱਸ ਰਹੇ ਆ, 15 ਅਕਤੂਬਰ ਸ਼ਨੀਚਰਵਾਰ ਨੂੰ ਸਵੇਰੇ ਜਿਹੜਾ ਇਹਨਾਂ ਪਰਿਵਾਰਾਂ ਦੇ ਜੀਆਂ ਦਾ ਇਹਨਾਂ ਦਾ ਜਿਹੜਾ ਸੰਸਕਾਰ ਆ ਉਹ ਕੀਤਾ ਜਾਣਾ ਆ। ਸੋ 2022 ਦੇ ਵਿੱਚ ਹੀ ਰੂਹੀ ਢੇਰੀ ਦਾ ਜਨਮ ਹੋਇਆ ਸੀ, ਇਸੇ ਸਾਲ ਦੇ ਵਿੱਚ ਹੀ 8 ਮਹੀਨਿਆਂ ਦੀ ਅਜੇ ਬੱਚੀ ਸੀਗੀ, ਤੇ ਉਸ ਬੱਚੀ ਨੂੰ, ਉਸਦੇ ਮਾਤਾ ਪਿਤਾ ਨੂੰ ਤੇ ਉਸ ਬੱਚੀ ਦੇ ਤਾਏ ਨੂੰ
ਉਹਨਾਂ ਦੇ ਪਰਿਵਾਰ ਢੇਰੀ ਪਰਿਵਾਰ ਦੇ ਕੋਲੋਂ ਜਿਹੜਾ ਉਹ ਖੋਹ ਲਿਆ ਗਿਆ ਹਸੂਸ ਸਲਗਾਡੋ ਦੇ ਦੁਆਰਾ। ਕੀ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਅਜਿਹਾ ਜਿਹੜੀ ਨਫ਼ਰਤ ਇਸ ਪਰਿਵਾਰ ਦੇ ਪ੍ਰਤੀ ਸੀਗੀ, ਕੀ ਇੰਨਾ ਜਿਹੜਾ ਉਸਨੇ ਉਹ ਕੀਤਾ ਵੀ ਇਹ ਐਡਾ ਵੱਡਾ ਜਿਹੜਾ ਉਸਨੇ ਕਦਮ ਚੁੱਕ ਕੇ ਪੂਰੇ ਦੇ ਪੂਰੇ ਪਰਿਵਾਰ ਨੂੰ ਹੀ ਜਿਹੜਾ ਉਹ ਮਾਰ ਮੁਕਾਇਆ। ਹਾਲ ਦੀ ਘੜੀ ਇਨਵੈਸਟੀਗੇਸ਼ਨ ਦੇ ਵਿੱਚ ਸ਼ੈਰਿਫ ਡਿਪਾਰਟਮੈਂਟ ਨੇ ਆਪਣੇ ਬੁੱਲ ਸੀਤੇ ਨੇ, ਕੋਈ ਬਹੁਤਾ ਹੋਰ ਇਸ ਦੇ ਵਿੱਚ ਜਾਣਕਾਰੀ ਆ ਉਹ ਨਹੀਂ ਦੱਸ ਰਹੇ ਹੈਗੇ। ਅਜੇ ਅਟੋਪਸੀ ਦੀਆਂ ਰਿਪੋਰਟਸ ਆਉਣੀਆਂ ਵੀ ਜਿਹੜੀਆਂ ਉਹ ਬਾਕੀ ਆ। ਉਹਨਾਂ ਨੇ ਅਟੋਪਸੀ ਦੀਆਂ ਰਿਪੋਰਟਸ ਦੇਣ ਦੇ ਲਈ ਅਜੇ ਕੋਈ ਤਰੀਕ ਜਿਹੜੀ ਉਹ ਤੈਅ ਨਹੀਂ ਕੀਤੀ, ਪਰ ਇਹ ਆ ਵੀ ਹਾਂ ਅਟੋਪਸੀ ਡਨ ਹੋ ਚੁੱਕੀ ਆ ਤੇ ਪਰਿਵਾਰ ਨੂੰ ਜਿਹੜੀਆਂ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਦੇ ਦਿੱਤੀਆਂ ਗਈਆਂ। ਸੋ ਉਹਨਾਂ ਲਾਸ਼ਾਂ ਦਾ ਜਿਹੜਾ ਆ ਸੰਸਕਾਰ ਹੋਣਾ ਆ। ਸੋ ਹਰਜੋਤ ਸਿੰਘ ਜੀ, ਇਸ ਕੋਰਟ ਰੂਮ ਦੇ ਵਿੱਚ ਕੀ ਹੋਇਆ ਜੇ ਉਹ ਦੱਸਦੇ ਜਾਈਏ। ਜਿਹੜਾ ਹਸੂਸ ਸਲਗਾਡੋ ਆ ਉਸਨੇ ਪਲੀ ਕੀਤਾ ਨਾਟ ਗਿਲਟੀ, ਵੀ ਮੈਂ ਇਹਨਾਂ ਦੋਸ਼ਾਂ ਦੇ ਵਿੱਚ ਦੋਸ਼ੀ ਨਹੀਂ ਹੈਗਾ। ਸੋ ਪਰਿਵਾਰ ਨੇ ਪਹਿਲੀ ਵਾਰੀ ਇਨ ਪਰਸਨ ਹਸੂਸ ਸਲਗਾਡੋ ਨੂੰ ਕੋਰਟ ਦੇ ਵਿੱਚ ਜਿਹੜਾ ਉਹ ਦੇਖਿਆ। ਪਰਿਵਾਰ ਵਾਲੇ ਦੱਸਦੇ ਸੀਗੇ ਵੀ ਸਾਡਾ ਦਿਲ ਜਿਹੜਾ ਆ ਉਹ ਵਲੂੰਦਰਿਆ ਗਿਆ ਜਦ ਉਸ ਨੂੰ ਪਹਿਲੀ ਵਾਰੀ ਇਹ ਲਾਸ਼ਾਂ ਮਿਲਣ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਉਹ ਦੇਖਿਆ ਹੈਗਾ ਆ। ਸੋ ਫਸਟ ਡਿਗਰੀ ਮਰਡਰ ਚਾਰजेस ਵਿਦ ਸਪੈਸ਼ਲ ਸਰਕਮਸਟੈਂਸਸ ਦੇ ਜਿਹੜੇ ਚਾਰਜ ਲੱਗੇ ਆ, ਉਹਨਾਂ ਸਾਰੇ ਚਾਰजेस ਦੇ ਵਿੱਚ ਇਸਨੇ ਆਪਣੇ ਆਪ ਨੂੰ ਨਾਟ ਗਿਲਟੀ ਜਿਹੜਾ ਉਹ ਪਲੀ ਕੀਤਾ ਹੈਗਾ ਆ। ਸੋ ਇਹ ਜਿਹੜੀ ਚੀਜ਼ ਆ ਲੇਟੈਸਟ ਅਪਡੇਟ ਉਸ ਮਾਮਲੇ ਦੇ ਵਿੱਚ ਆ ਰਹੀ ਆ। ਜਿਹੜਾ ਹਸੂਸ ਸਲਗਾਡੋ ਦਾ ਭਰਾ ਅਲਬਰਟੋ ਆ, ਉਸ ਦੇ ਉੱਤੇ ਕ੍ਰਿਮੀਨਲ ਕੌਨਸਪੀਰੇਸੀ, ਐਕਸੈਸਰੀ ਤੇ ਆਰਸਨ ਵੀ ਮਦਦ ਕਰਨ ਦੇ ਲਈ, ਇਸ ਨੂੰ ਪਲਾਨ ਤੇ ਮਦਦ ਕਰਨ ਦੇ ਲਈ, ਲਾਸ਼ਾਂ ਲੁਕਾਉਣ ਦੇ ਲਈ, ਹੋਰ ਕਈ ਚੀਜ਼ਾਂ ਦੇ ਵਿੱਚ ਉਸ ਹਿਸਾਬ ਦੇ ਨਾਲ ਜਿਹੜਾ ਉਸ ਨੂੰ ਪੇਸ਼ ਕੀਤਾ ਗਿਆ ਹੈਗਾ ਆ। ਪਰਿਵਾਰ ਦੇ ਕਾਫੀ ਜੀ, ਉਹਨਾਂ ਦੇ ਸਕੇ ਸੰਬੰਧੀ, ਦੋਸਤ ਮਿੱਤਰ ਜਿਹੜੇ ਆ ਕੋਰਟ ਹਾਊਸ ਦੇ ਵਿੱਚ ਮੌਜੂਦ ਸੀਗੇ ਜਦ ਦੂਜੀ ਵਾਰੀ ਹਸੂਸ ਸਲਗਾਡੋ ਨੂੰ ਉੱਥੇ ਪੇਸ਼ ਕੀਤਾ ਗਿਆ ਸੀਗਾ। ਜੀ, ਅਗਲੀ ਖਬਰ ਵੱਲ ਚਲੀਏ। ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗ ਨੂੰ ਲੈ ਕੇ ਹਰ ਇੱਕ ਬੰਦਾ ਬਹੁਤ ਚਿੰਤਤ ਹੈਗਾ ਆ। ਜੋ ਕੱਲ ਮਾਸ ਸ਼ੂਟਿੰਗ ਹੋਈ ਹੈਗੀ ਆ ਰੈਲੇ ਨਾਰਥ ਕੈਰੋਲੀਨਾ ਦੇ ਵਿੱਚ, ਇਹ 532ਵੀਂ ਮਾਸ ਸ਼ੂਟਿੰਗ ਆ ਇਸ ਸਾਲ ਦੀ। ਸੋ ਇਸ ਸਾਲ ਅਕਤੂਬਰ 13 ਤੱਕ ਜਨਵਰੀ 1 ਤੋਂ ਲੈ ਕੇ 532 ਮਾਸ ਸ਼ੂਟਿੰਗਸ ਯੂਐਸਏ 'ਚ ਹੋਈਆਂ ਇੱਕ ਸਾਲ ਦੇ ਵਿੱਚ। ਤੇ ਬੜੀ ਅਨਫੋਰਚੂਨੇਟ ਗੱਲ ਇਹ ਆ ਵੀ ਕੱਲ ਵਾਲੀ ਜੋ ਮਾਸ ਸ਼ੂਟਿੰਗ ਹੋਈ ਸੀ ਉਹਦੇ ਵਿੱਚ ਜਿਹੜਾ ਸ਼ੂਟਰ ਆ ਉਹ ਸਿਰਫ 15 ਸਾਲਾਂ ਦਾ ਆ। ਇਸ ਵੇਲੇ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਆ। ਪੁਲਿਸ ਨੇ ਜੋ ਵਿਕਟਮਸ ਹੈਗੇ ਆ ਉਹਨਾਂ ਦੇ ਨਾਂ ਵੀ ਦੱਸਦੇ ਆ। 3 ਬੀਬੀਆਂ ਜਿਨ੍ਹਾਂ 'ਚ ਮੈਰੀ ਮਾਰਸ਼ਲ 35 ਸਾਲਾਂ ਦੀ, ਸੂਜ਼ਨ ਕਾਰਨੇਜ਼ 49 ਸਾਲਾਂ ਦੀ, ਨਿਕੋਲ ਕੌਨਰਸ 52 ਦੀ, 16 ਸਾਲਾਂ ਦਾ ਜੇਮਸ ਰੋਜਰ ਥਾਮਸਨ ਤੇ ਗੈਬਰੀਅਲ ਟੋਰਸ 29 ਸਾਲਾਂ ਦਾ। ਇਹ ਆਫ ਡਿਊਟੀ ਪੁਲਿਸ ਆਫੀਸਰ ਸੀ ਤੇ ਉਹ ਔਨ ਦਾ ਵੇ ਟੂ ਵਰਕ ਸੀਗਾ। ਸ਼ੂਟਿੰਗ ਇੱਕ ਸਬ ਡਿਵੀਜ਼ਨ ਜਿਹੜੀ ਆ ਹੈਡਿੰਗਮ, ਇੱਕ ਨੇਬਰਹੁੱਡ ਹੈਗਾ ਗੋਲਫ ਕੋਰਸ ਦਾ ਤੇ ਨਿਊਸ ਰਿਵਰ ਗ੍ਰੀਨਵੇ ਏਰੀਏ ਦਾ, ਨਾਰਥ ਈਸਟ ਆਫ ਡਾਊਨਟਾਊਨ ਰੈਲੇ 'ਚ ਹੈਗਾ ਆ। ਇਹ ਜੋ ਰੈਲੇ ਦੀ ਪੁਲਿਸ ਚੀਫ ਆ ਸਟੈਲਾ ਪੈਟਰਸਨ, ਉਹਨਾਂ ਨੇ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ। ਤੇ ਕਹਿੰਦੇ ਸ਼ੂਟਰ ਗੋਲੀਆਂ ਮਾਰਦਾ ਹੋਇਆ ਹੀ ਗ੍ਰੀਨਵੇ ਏਰੀਏ ਦੇ ਵਿੱਚ ਭੱਜ ਗਿਆ। ਰਿਸਪੋਂਡਿੰਗ ਜਿਹੜੇ ਕੁਐਸਚਨ ਉਹਨਾਂ ਨੂੰ ਪੁੱਛ ਰਹੇ ਸੀ, ਪੈਟਰਸਨ ਨੇ ਇਹ ਦੱਸਿਆ ਵੀ ਅਸੀਂ ਅੱਜ ਉਹ ਕੱਲ ਸਵੇਰੇ ਇੱਕ ਮੀਟਿੰਗ 'ਚੋਂ ਆ ਰਹੇ ਸੀ। ਉਹ ਮੀਟਿੰਗ 'ਚ ਇਹੀ ਸਪੈਸ਼ਲ ਡਿਸਕਸ਼ਨ ਸੀਗਾ ਵੀ ਕਿਸ ਤਰ੍ਹਾਂ ਜੋ ਮਾਸ ਸ਼ੂਟਿੰਗਸ ਹੈਗੀਆਂ ਯੂਐਸਏ 'ਚ ਵਾਪਰੀਆਂ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ। ਕਹਿੰਦੇ ਵੀ ਇੱਕ ਲਾ ਇਨਫੋਰਸਮੈਂਟ ਕਾਨਫਰੰਸ ਚੱਲ ਰਹੀ ਸੀ ਤੇ ਜਦੋਂ ਮੈਂ ਬਾਹਰ ਆਈ ਤੇ ਇਹ ਉਹਨਾਂ ਦੇ ਟਾਊਨ ਦੇ ਵਿੱਚ ਸੇਮ ਨਿਊਜ਼ ਜਿਹੜੀ ਆ ਉਹ ਉਹਨਾਂ ਨੂੰ ਮਿਲੀ ਪਈ, ਇਹ ਇਸ ਤਰ੍ਹਾਂ ਹੋ ਗਿਆ ਹੈਗਾ। ਸੋ 5 ਮੌਤਾਂ ਤੋਂ ਬਿਨਾਂ 2 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਮਾਰਸੇਲੇ ਗਾਰਡਨਰ 59 ਸਾਲਾਂ ਦੇ ਤੇ ਇੱਕ ਹੋਰ ਰੈਲੇ ਦਾ ਪੁਲਿਸ ਆਫੀਸਰ ਕੈਸੀ ਕਲਾਰਕ ਜੋ 31 ਸਾਲਾਂ ਦਾ ਆ। ਉਸ ਨੂੰ ਤਾਂ ਰਿਲੀਜ਼ ਕਰ ਦਿੱਤਾ ਗਿਆ, ਉਹਦੇ ਥੋੜੀਆਂ ਸੱਟਾਂ ਲੱਗੀਆਂ ਸੀਗੀਆਂ। ਸੋ 532 ਮਾਸ ਸ਼ੂਟਿੰਗਸ 2022 ਦੇ ਵਿੱਚ ਹੋ ਚੁੱਕੀਆਂ ਗਨ ਵਾਇਲੈਂਸ ਆਰਕਾਈਵਸ ਦਾ ਜੋ ਵੈਬਸਾਈਟ ਆ ਉਹਨਾਂ ਦੇ ਮੁਤਾਬਕ। ਜੀ ਬਿਲਕੁਲ, ਬਾਰ-ਬਾਰ ਹਰ ਮਹੀਨੇ ਇੱਦਾਂ ਦੀਆਂ ਜਿਹੜੀਆਂ ਵਾਰਦਾਤਾਂ, ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ ਤੇ ਬੜੀ ਮੰਦਭਾਗੀ ਗੱਲ ਆ ਵੀ ਇੱਦਾਂ ਦਾ ਜਿਹੜਾ ਰਾਈਜ਼ ਆ ਉਹ ਹੋ ਰਿਹਾ ਆ।
ਆਮ ਲੋਕ ਹੀ ਨਹੀਂ, ਹੁਣ ਪੁਲਿਸ ਵਾਲਿਆਂ ਦੇ ਉੱਤੇ ਵੀ ਜਿਹੜੀਆਂ ਇਹ ਲਗਾਤਾਰ ਇਦਾਂ ਦੀਆਂ ਉਹਨਾਂ ਨੂੰ ਵੀ ਸਾਹਮਣਾ ਜਿਹੜਾ ਇਸ ਚੀਜ਼ ਦਾ ਕਰਨਾ ਪੈ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਇੱਕ ਆਇਲਸ ਦੇ ਖਿਲਾਫ, ਤੇਲ ਦੇ ਖਿਲਾਫ ਪ੍ਰੋਟੈਸਟ ਕਰਦੇ ਹੋਏ ਵੈਨ ਗੋ ਇੱਕ ਬਹੁਤ ਮਸ਼ਹੂਰ ਪੇਂਟਰ ਹੋਇਆ ਆ, ਜੀ ਉਸ ਦੀ ਪੇਂਟਿੰਗ ਦੇ ਉੱਤੇ ਆਇਲ ਦੇ ਪ੍ਰੋਟੈਸਟਰਸ ਨੇ ਟਮਾਟੋ ਸੂਪ ਜਿਹੜਾ ਆ ਉਹ ਸੁੱਟ ਦਿੱਤਾ। ਜਸਟ ਸਟਾਪ ਆਇਲ ਦੇ ਜਿਹੜੇ 2 ਐਕਟਿਵਿਸਟ ਆ ਉਹਨਾਂ ਨੂੰ ਬਾਅਦ ਦੇ ਵਿੱਚ ਅਰੈਸਟ ਵੀ ਜਿਹੜਾ ਆ ਉਹ ਕਰ ਲਿਆ ਗਿਆ। ਵਿੰਸੈਂਟ ਵੈਨ ਗੋ ਦੀ ਸਨਫਲਾਵਰਸ ਪੇਂਟਿੰਗ ਆ ਉਸ ਦੇ ਉੱਤੇ ਇਹਨਾਂ ਨੇ ਟਮਾਟੋ ਸੂਪ ਜਿਹੜਾ ਉਹ ਮੜ ਦਿੱਤਾ। ਪੇਂਟਿੰਗ ਅਨਹਾਰਮਡ ਆ, ਉਹਨੂੰ ਨੁਕਸਾਨ ਤਾਂ ਨਹੀਂ ਪਹੁੰਚਿਆ ਕਿਉਂਕਿ ਯੂਜਲੀ ਬੜੀ ਸੇਫਟੀ ਦੇ ਨਾਲ ਸ਼ੀਸ਼ੇ ਦੇ ਪਿੱਛੇ ਜਿਹੜੀ ਅਸਲ ਪੇਂਟਿੰਗ ਆ ਉਹ ਰਹਿੰਦੀ ਆ। ਜਸਟ ਸਟਾਪ ਆਇਲ ਯੂਕੇ ਦੇ ਵਿੱਚ ਪ੍ਰੋਟੈਸਟ ਕਰ ਰਹੀ ਹੈ ਸਰਕਾਰ ਦੇ ਉਲਟ, ਵੀ ਆਇਲ ਤੇ ਜਿਹੜੇ ਗੈਸ ਪਲਾਨਸ ਆ ਪਿਛਲੇ 2 ਵੀਕਸ ਨੂੰ ਜਿਹੜਾ ਉਹ ਲੈ ਕੇ, ਉਸ ਤੋਂ ਪਿਛਲੇ 2 ਵੀਕ ਤੋਂ ਇਹ ਪ੍ਰੋਟੈਸਟ ਕਰ ਰਹੇ ਆ, ਵੀ ਉਹ ਕਹਿ ਰਹੇ ਆ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਹੁਣ ਬੰਦ ਕਰਨੀਆਂ ਚਾਹੀਦੀਆਂ ਆ। ਤੇਲ ਵਗੈਰਾ ਜਿਹੜਾ ਆ ਉਹ ਹੁਣ ਪੂਰੀ ਤਰ੍ਹਾਂ ਵਰਤਣਾ ਬੰਦ ਕੀਤਾ ਜਾਵੇ। ਉਹ ਦੱਸਦੇ ਜਾਈਏ ਵੀ ਵੈਨ ਗੋ ਦੀ ਇਹ ਜਿਹੜੀ ਸਨਫਲਾਵਰ ਪੇਂਟਿੰਗ ਆ ਉਸਦੀ ਅਨੁਮਾਨਿਤ ਕੀਮਤ ਤਕਰੀਬਨ $81 ਮਿਲੀਅਨ ਜਿਹੜੀ ਆ ਉਹ ਦੱਸੀ ਜਾਂਦੀ ਹੈ। ਕਹਿੰਦੇ ਫਰੇਮ ਨੂੰ ਥੋੜਾ ਬਹੁਤਾ ਜਿਹੜਾ ਉਹ ਡੈਮੇਜ ਹੋਇਆ ਆ, ਉਦਾਂ ਪੇਂਟਿੰਗ ਜਿਹੜੀ ਆ ਅਨਹਾਰਮਡ ਰਹੀ ਆ। ਅਗਲੀ ਖਬਰ ਵਿੱਚ ਚਲੀਏ। ਅੱਜ ਸਵੇਰੇ ਓਕਲੈਂਡ ਦੇ ਵਿੱਚ ਇੱਕ ਬਹੁਤ ਹੀ ਖਤਰਨਾਕ ਅੱਗ ਲੱਗੀ। 5 ਸਟੋਰੀ ਅਪਾਰਟਮੈਂਟ ਕੰਪਲੈਕਸ ਜਿਹੜਾ ਸੀਨੀਅਰ ਸਿਟੀਜ਼ਨਸ ਦਾ ਹੈਗਾ, ਜਿਹਦੇ ਵਿੱਚ ਮੈਜੋਰਟੀ 'ਚ ਬਜ਼ੁਰਗ ਲੋਕ ਰਹਿੰਦੇ ਹੈਗੇ। ਸੀਨੀਅਰ ਲਿਵਿੰਗ ਕੰਪਲੈਕਸ ਜੋ ਗ੍ਰੈਂਡ ਲੇਕ ਗਾਰਡਨਸ ਏਰੀਆ ਹੈਗਾ, 400 ਬਲਾਕ ਆਫ ਸੈਂਟਾ ਕਲਾਰਾ ਐਵਨਿਊ, ਉੱਥੇ ਸਵੇਰੇ 6 ਵਜੇ ਅੱਗ ਲੱਗ ਗਈ। 2 5 ਸਟੋਰੀ ਬਿਲਡਿੰਗਸ ਉਹਦੇ ਜੋ ਲਾਗੇ ਆ ਉਹਨਾਂ ਵੱਲ ਵੀ ਅੱਗ ਚਲੇ ਗਈ। ਸੋ ਬਹੁਤ ਲਗਭਗ 4-5 ਸ਼ਹਿਰਾਂ ਦੀਆਂ ਜੋ ਫਾਇਰ ਡਿਪਾਰਟਮੈਂਟਸ ਆ ਸਾਰਿਆਂ ਨੂੰ ਉੱਥੇ ਪਹੁੰਚਣਾ ਪਿਆ। ਓਕਲੈਂਡ ਫਾਇਰ ਚੀਫ ਫਰੀਮੈਨ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਪਹਿਲਾਂ ਇੱਕ ਯੂਨਿਟ ਦੇ ਵਿੱਚ ਅੱਗ ਸਟਾਰਟ ਹੋਈ ਜੋ 5ਵੀਂ ਫਲੋਰ ਦੇ ਉੱਤੇ ਆ ਇੱਕ ਬਿਲਡਿੰਗ ਦੇ ਵਿੱਚ, ਤੇ ਸ਼ਾਰਟ ਸਰਕਟ ਲੱਗਦਾ ਆ, ਤੇ ਉਸ ਤੋਂ ਬਾਅਦ ਇਹ ਅੱਗ ਵੱਧਦੀ ਚਲੀ ਗਈ। ਲੱਕਲੀ ਸੋ ਇੰਨੀ ਵੱਡੀ ਗਿਣਤੀ 'ਚ ਫਾਇਰ ਫਾਈਟਰਸ ਪਹੁੰਚੇ ਤੇ ਉਹ ਸਾਰਿਆਂ ਨੂੰ ਹੀ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ। 40 ਦੇ ਕਰੀਬ ਜੋ ਰੈਜ਼ੀਡੈਂਟਸ ਆ ਉਹ ਡਿਸਪਲੇਸ ਹੋਏ ਹੈਗੇ ਆ। 2 ਜਾਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਆ ਸਮੋਕ ਇਨਹਲੇਸ਼ਨ ਦੇ ਸੰਬੰਧ ਦੇ ਵਿੱਚ ਜਾਂ ਮਾਈਨਰ ਇੰਜਰੀਜ਼ ਦੇ ਵਿੱਚ। ਇੱਕ ਫਾਇਰ ਫਾਈਟਰ ਨੂੰ ਵੀ ਹਸਪੀਟਲਾਈਜ਼ ਕੀਤਾ ਗਿਆ ਹੈਗਾ ਆ। ਓਕਲੈਂਡ ਫਾਇਰ ਫਾਈਟਰਸ ਨੇ ਬਹੁਤ ਜ਼ਿਆਦੇ ਤੇਜ਼ੀ ਦੇ ਨਾਲ ਕੰਮ ਕੀਤਾ, ਉਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਕਿਵੇਂ ਲੱਗੀ ਇਹ ਹਜੇ ਅੰਡਰ ਇਨਵੈਸਟੀਗੇਸ਼ਨ ਹੈਗੀ ਆ, ਤੇ 6 ਵਜੇ ਅੱਗ ਲੱਗੀ ਸੀ, 7:30 ਵਜੇ ਦੇ ਕਰੀਬ ਇਹ ਉਸ ਨੂੰ ਬੁਝਾ ਲਿਆ ਗਿਆ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਕਰਦੇ ਜਾਈਏ, ਕੱਲ੍ਹ ਰਾਈਟ ਵਿੰਗ ਮੀਡੀਆ ਦੇ ਵਿੱਚ ਟਾਕੋ ਦੇ ਪ੍ਰਾਈਸਿਸ ਨੂੰ ਲੈ ਕੇ ਰੌਲਾ ਰੱਪਾ ਰਿਹਾ। ਕਹਿੰਦੇ ਵੀ $28 ਟਾਕੋ ਬੈਲ ਦੇ ਉੱਤੇ ਜਿਹੜੇ ਲੱਗ ਗਏ, ਤਾਂ ਉੱਥੇ ਉਹਨਾਂ ਨੇ ਕਿਹਾ ਵੀ ਮਹਿੰਗਾਈ ਜਿਹੜੀ ਬਹੁਤ ਜ਼ਿਆਦਾ ਵਧੀ ਆ। ਅੱਜ ਜੋ ਬਾਈਡਨ ਮੈਨੂੰ ਲੱਗਦਾ ਉਸੇ ਚੀਜ਼ ਨੂੰ ਹੀ ਨੇਗੇਟ ਕਰਨ ਦੇ ਲਈ ਇੱਕ ਹੋਰ ਟਾਕੋ ਵਾਲੀ ਥਾਂ ਦੇ ਉੱਤੇ ਜਿਹੜੇ ਉਹ ਪਹੁੰਚ ਗਏ। ਸੌਰੀ, ਕੱਲ੍ਹ ਜਿਹੜੇ ਉਹ ਪਹੁੰਚੇ ਟਾਕੋਜ਼ 86 ਕਰਕੇ ਵੈਸਟਵੁੱਡ ਦੇ ਵਿੱਚ ਉਹ ਪਹੁੰਚੇ ਤੇ ਉਹਨਾਂ ਨੇ ਆਪਣੇ ਜਿਹੜੇ ਕੈਸੀਡੀਆਜ਼ ਜਿਹੜੇ ਉਹ ਖਰੀਦੇ। ਸੋ ਦੇਖੋ ਵੀ ਕਿਸ ਤਰੀਕੇ ਦੇ ਨਾਲ ਪੋਲਿਟਿਕਸ ਇੱਥੇ ਜਿਹੜੀ ਉਹ ਚੱਲਦੀ ਆ। ਇੱਕ ਪਾਸੇ ਜਿਹੜਾ ਆਪਾਂ ਦੇਖਦੇ ਆ ਵੀ ਉਹ ਟਾਕੋਜ਼ ਨੂੰ ਲੈ ਕੇ ਉਹ ਹੋ ਰਹੀ ਹੁੰਦੀ ਆ ਪੋਲਿਟਿਕਸ, ਤੇ ਉਹ ਦੂਜੇ ਪਾਸੇ ਪ੍ਰੈਜ਼ੀਡੈਂਟ ਜਿਹੜੇ ਉਹ ਆਪ ਟਾਕੋ ਲੈਣ ਦੇ ਲਈ ਪਹੁੰਚ ਜਾਂਦੇ ਆ। ਉਹਨਾਂ ਨੇ ਇਹੀ ਕਿਹਾ ਵੀ ਭਾਈ ਮੈਂ ਪੇ ਇਟ ਫਾਰਵਰਡ ਜਿਹੜਾ ਉਹ ਕਰ ਦੂੰਗਾ, ਵੀ ਨੈਕਸਟ ਪਰਸਨ ਜਿਹੜਾ ਆਵੇ ਉਹਨੂੰ ਫ੍ਰੀ ਦੇ ਦਿਓ। ਉਹਨਾਂ ਨੇ $45 ਜਿਹੜੇ ਇਸ ਚੀਜ਼ ਦੇ ਲਈ ਦੇ ਦਿੱਤੇ ਤੇ ਨਾਲ $20 ਦੀ ਜਿਹੜੀ ਟਿਪ ਵੀ ਜਿਹੜੀ ਦੇ ਦਿੱਤੀ। ਸੋ ਹੁਣ ਟਾਕੋਜ਼ ਨੂੰ ਲੈ ਕੇ ਸਿਆਸਤ ਜਿਹੜੀ ਕਹਿ ਸਕਦੇ ਆ ਹਰਜੋਤ ਸਿੰਘ ਜੀ ਉਹ ਗਰਮਾ ਚੁੱਕੀ ਆ। ਵੀ ਇਹਦੇ ਵਿੱਚ ਇਵੈਂਚੁਅਲੀ ਬਾਟਮ ਲਾਈਨ ਮੁੱਦਾ ਇਸ ਦੇ ਵਿੱਚ ਮਹਿੰਗਾਈ ਨੂੰ ਲੈ ਕੇ ਜਿਹੜਾ ਉਹ ਰਿਹਾ ਆ। ਇਲੈਕਸ਼ਨਸ ਦੇ ਵਿੱਚ 4 ਹਫ਼ਤੇ ਤੋਂ ਵੀ ਘੱਟ ਦਾ ਵਕਤ ਜਿਹੜਾ ਉਹ ਹੁਣ ਰਹਿ ਚੁੱਕਾ ਆ। ਸਾਰਿਆਂ ਦੇ ਘਰਾਂ 'ਚ ਬੈਲਟ ਜਿਹੜੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਹੋਣੇ ਆ, ਤੇ ਮਹਿੰਗਾਈ ਨੂੰ ਲੈ ਕੇ ਬਹੁਤ ਸਾਰੇ ਵੋਟਰਸ ਨੇ ਜਿਹੜਾ ਇਹ ਫੈਸਲਾ ਜਿਹੜਾ ਉਹ ਸੁਣਾਉਣਾ ਆ ਵੀ ਕੀ ਇਸ ਦੇ ਵਿੱਚ ਹੋਊਗਾ। ਹੋ ਸਕਦਾ ਵੀ ਉਹ ਬਹੁਤ ਸਾਰੀਆਂ ਜਿੰਨਾ ਪਾਰਟੀਆਂ ਦੇ ਨਾਲ ਜੁੜੇ ਵੀ ਆ ਉਸ ਤੋਂ ਉਲਟ ਵੀ ਵੋਟਾਂ ਪਾ ਜਾਣ।
ਅਗਲੀ ਖਬਰ ਇੰਗਲੈਂਡ ਤੋਂ ਆ ਰਹੀ ਹੈ। ਇੰਗਲੈਂਡ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਲਿਜ਼ ਟਰੱਸ ਯੂਕੇ ਦੀ ਨਵੀਂ ਪ੍ਰਾਈਮ ਮਿਨਿਸਟਰ ਬਣੀ ਆ, ਤੇ ਜਦੋਂ ਤੋਂ ਹੀ ਉਹ ਪ੍ਰਾਈਮ ਮਿਨਿਸਟਰ ਬਣੀ ਆ ਤੇ ਇੰਗਲੈਂਡ ਦਾ ਜਿਹੜਾ ਪਾਉਂਡ ਹੈਗਾ ਆ ਉਹ ਬੜਾ ਥੱਲੇ ਨੂੰ ਜਾ ਰਿਹਾ, ਤੇ ਇੱਕ ਤਰ੍ਹਾਂ ਨਾਲ ਕ੍ਰੈਸ਼ ਕਰਨ ਵਾਲਾ ਹੀ ਉੱਥੇ ਦੀ ਇਕਨੋਮੀ ਬਣੀ ਪਈ ਆ। ਉਸ ਨੂੰ ਦੇਖਦੇ ਹੋਏ ਅੱਜ ਲਿਜ਼ ਟਰੱਸ ਨੇ ਆਪਣੀ ਹੀ ਜੋ ਫਾਈਨੈਂਸ ਮਿਨਿਸਟਰ ਸੀਗਾ ਉਸ ਨੂੰ ਸੈਕ ਕਰ ਦਿੱਤਾ ਹੈਗਾ। ਕਿਉਂਕਿ ਪਿਛਲੇ ਦਿਨਾਂ 'ਚ ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਵੀ ਟੈਕਸ ਕਾਫੀ ਇਨਕਰੀਜ਼ ਕੀਤਾ ਜਾਊਗਾ, ਫਿਰ ਉਸ ਨੂੰ ਵਿਦਡਰਾ ਕਰਨ ਦੀ ਗੱਲਬਾਤ ਹੋਈ। ਟਰੱਸ ਨੇ ਪ੍ਰਾਈਮ ਮਿਨਿਸਟਰ ਟਰੱਸ ਨੇ ਅਨਾਉਂਸ ਕੀਤਾ, ਜੋ ਆਰਕੀਟੈਕਟ ਫॉर ਗਰੋਥ ਕਵਾਸੀ ਕੁਆਰਟਿੰਗ ਕਰਕੇ ਜੋ ਉੱਥੇ ਦੇ ਚਾਂਸਲਰ ਸੀਗੇ, ਉਹ ਰਿਜ਼ਾਈਨ ਕਰਨ ਜਾ ਰਹੇ ਆ ਬ੍ਰਿਟੇਨ ਦਾ ਐਜ਼ ਏ ਫਾਈਨੈਂਸ ਮਿਨਿਸਟਰ। ਸੋ ਕਾਫੀ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ ਯੂਕੇ ਦੀ ਪ੍ਰਾਈਮ ਮਿਨਿਸਟਰ ਨੂੰ। ਤੇ ਕਾਰਪੋਰੇਟ ਟੈਕਸ ਉਹਨਾਂ ਨੇ ਇਹ ਕਿਹਾ ਸੀ ਵੀ 19% ਤੋਂ ਇਨਕਰੀਜ਼ ਕਰਕੇ 25% ਕੀਤੇ ਜਾਣਗੇ ਅਪ੍ਰੈਲ 2023 ਦੇ ਵਿੱਚ। ਬ੍ਰਿਟਿਸ਼ ਪਾਉਂਡ ਜਿਹੜਾ ਆ ਡਾਲਰ ਦੇ ਅਗੇਂਸਟ ਜੋ ਵੀਰਵਾਰ ਨੂੰ ਥੋੜਾ ਜਿਹਾ ਉੱਪਰ ਗਿਆ ਹੈਗਾ ਆ। ਇੱਕ ਟਾਈਮ ਦੇ ਉੱਤੇ ਤਾਂ ਲਗਭਗ ਬਰਾਬਰ ਹੀ ਹੋਇਆ ਸੀ, ਤੇ ਹੁਣ ਥੋੜਾ ਜਿਹਾ ਉੱਪਰ ਨੂੰ ਗਿਆ ਹੈਗਾ। ਪਰ ਜਿਸ ਤਰ੍ਹਾਂ ਆਪਾਂ ਗੱਲਬਾਤ ਕਰਦੇ ਹੀ ਹਾਂ ਬਹੁਤ ਮਹੀਨਿਆਂ ਤੋਂ, ਗਲੋਬਲੀ ਇਕਨੋਮੀ ਦੇ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ, ਤੇ ਇੰਗਲੈਂਡ ਯੂਰਪ ਵੀ ਇਸ ਵੇਲੇ ਬਹੁਤ ਬੁਰੀ ਪੋਜੀਸ਼ਨ ਦੇ ਵਿੱਚ ਹੈਗਾ ਹੈ। ਜੀ ਬਿਲਕੁਲ। ਸੋ ਨਵੇਂ ਜਿਹੜੀ ਪ੍ਰਧਾਨ ਮੰਤਰੀ ਉਸ ਦੇ ਲਈ ਕਾਫੀ ਮੁਸ਼ਕਲ ਸਬੱਬ ਜਿਹੜਾ ਇਸ ਟਾਈਮ ਚੱਲ ਰਿਹਾ, ਸਮ ਵਕਤ ਕਹਿ ਸਕਦੇ ਹਾਂ ਵੀ ਉਹਨਾਂ ਦੇ ਲਈ ਉਹ ਚੱਲ ਰਿਹਾ ਆ ਵੀ ਬਣਨਾ ਕੀ ਆ। ਆਉਂਦਿਆਂ ਹੀ ਕੁਛ ਹੀ ਦਿਨਾਂ ਦੇ ਵਿੱਚ ਦੇਖੋ ਉਹਨਾਂ ਨੂੰ ਫਾਈਨੈਂਸ ਮਿਨਿਸਟਰ ਨੂੰ ਛੁੱਟੀ ਜਿਹੜੀ ਉਹ ਕਰਨੀ ਜਿਹੜੀ ਉਹ ਪਈ ਹੈਗੀ ਆ। ਸੋ ਕਵਾਸੀ ਹੁਣਾਂ ਨੂੰ ਬਾਹਰ ਦਾ ਰਸਤਾ ਜਿਹੜਾ ਇਸ ਟਾਈਮ ਦਿਖਾ ਦਿੱਤਾ ਹੈਗਾ ਆ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵਿੱਚ ਗੱਲ ਕਰਦੇ ਜਾਈਏ ਤਾਂ ਪਾਰਕਲੈਂਡ ਦੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਹੁਣ ਇਹ ਮੰਗ ਕੀਤੀ, ਉਹ ਮੰਗ ਕਰ ਰਹੇ ਆ ਵੀ ਜਿਊਰੀ ਦੇ ਵਿੱਚ ਇੱਕ ਜਿਊਰਰ ਨੇ ਜਿਹੜਾ ਆ ਉਹ ਇਹ ਹੁਣ ਦਾਅਵਾ ਕੀਤਾ ਆ ਵੀ ਉਹਦੇ ਸਾਥੀ ਜਿਊਰਰ ਨੇ ਉਸ ਨੂੰ ਇੱਕ ਹਿਸਾਬ ਦੇ ਨਾਲ ਧਮਕਾਇਆ ਆ ਵੀ ਉਹ ਥ੍ਰੈਟਨਡ ਫੀਲ ਜਿਹੜੀ ਹੋਈ ਸੀ ਦੂਜੇ ਜਿਊਰਰ ਨੂੰ ਲੈ ਕੇ। ਇਸ ਜਿਊਰੀ ਨੇ ਕੱਲ ਪਾਰਕਲੈਂਡ ਦੇ ਵਿੱਚ ਜਿਸ ਨੇ ਸ਼ੂਟਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਸੀਗਾ, ਨਿਕੋਲਸ ਕਰੂਜ਼, 17 ਜਾਣਿਆਂ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਸੀਗੇ, ਉਸ ਨੂੰ ਉਮਰ ਕੈਦ ਵਿਦਆਊਟ ਪਰੋਲ ਜਿਹੜੀ ਆ ਉਹ ਦਿੱਤੀ ਸੀਗੀ। ਉਹਨਾਂ ਦੇ ਸਾਹਮਣੇ ਦੋ ਆਪਸ਼ਨ ਸੀਗੀਆਂ ਵੀ ਇਹਨੂੰ ਮੌਤ ਦੀ ਸਜ਼ਾ ਦੇਣੀ ਆ ਜਾਂ ਲਾਈਫ ਇੰਪ੍ਰਿਜ਼ਨਮੈਂਟ ਵਿਦਆਊਟ ਪੋਸੀਬਿਲਿਟੀ ਆਫ ਪਰੋਲ। ਸੋ ਉਹਨਾਂ ਨੇ ਉਹ ਜਿਹੜੀ ਉਹ ਚੁਣੀ ਸੀਗੀ। ਹੁਣ ਇਹ ਨਵਾਂ ਇੱਕ ਵਿਵਾਦ ਇਸ ਪੂਰੀ ਜਿਊਰੀ ਦੇ ਵਿੱਚੋਂ ਨਿਕਲ ਕੇ ਕਹਿੰਦੇ ਆ ਵੀ ਉਹ ਸਾਹਮਣੇ ਆ ਰਿਹਾ, ਜਿਸ ਦੇ ਵਿੱਚ ਇੱਕ ਜਿਊਰਰ ਹੁਣ ਇਹ ਦਾਅਵਾ ਕਰ ਰਹੀ ਆ ਵੀ ਉਸ ਨੂੰ ਸਾਥੀ ਜਿਊਰਰ ਨੇ ਜਿਹੜਾ ਆ ਉਹ ਧਮਕਾਇਆ ਸੀਗਾ। ਸੋ ਫਲੋਰੀਡਾ ਲਾ ਦੇ ਅਨੁਸਾਰ ਯੂਨੈਨਿਮਸ ਡਿਸੀਜਨ ਹੋਣਾ ਚਾਹੀਦਾ ਹੈ ਜੇ ਡੈਥ ਪੈਨਲਟੀ ਜਿਹੜੀ ਉਹ ਦੇਣੀ ਆ। ਕਹਿੰਦੇ ਵੀ 7 ਬੰਦਿਆਂ ਤੇ 5 ਔਰਤਾਂ ਵਾਲੀ ਇਸ ਜਿਊਰੀ ਦੇ ਵਿੱਚ ਉਹਨਾਂ ਨੇ ਜਿਹੜਾ ਇਹੀ ਕਿਹਾ ਸੀਗਾ ਵੀ ਅਸੀਂ ਇਸ ਨੂੰ ਪੋਸੀਬਲ ਡੈਥ ਸੈਂਟੈਂਸ ਦੇ ਲਈ ਜਿਹੜਾ ਉਹ ਹੋ ਸਕਦਾ ਆ, ਪਰ ਇੱਕ ਜਾਂ ਇੱਕ ਤੋਂ ਵੱਧ ਜਿਊਰਰਸ ਨੇ ਹੋਰ ਫੈਕਟਰਸ ਨੂੰ ਦੇਖਦੇ ਹੋਏ, ਚਾਈਲਡਹੁੱਡ ਇਸ਼ੂਜ਼, ਇਦਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਹਿੰਦੇ ਵੀ ਇੱਕ ਜਿਊਰਰ ਨੇ ਕਿਹਾ ਵੀ ਨਹੀਂ, ਇਸ ਨੂੰ ਲਾਈਫ ਇੰਪ੍ਰਿਜ਼ਨਮੈਂਟ ਵਿਦਆਊਟ ਪਰੋਲ ਆ ਉਹ ਜਿਹੜੀ ਉਹ ਦੇਣੀ ਚਾਹੀਦੀ ਆ। ਸੋ ਯੂਨੈਨਿਮਸ ਡਿਸੀਜਨ ਕੱਲ ਨਹੀਂ ਬਣ ਪਾਇਆ ਇਸ ਨੂੰ ਜਿਹੜੀ ਮੌਤ ਦੀ ਸਜ਼ਾ ਜਿਹੜੀ ਉਹ ਦੇਣ ਦੇ ਲਈ। ਸੋ ਫਿਰ ਇਵੈਂਚੁਅਲੀ ਉਸ ਪਾਸੇ ਨੂੰ ਆਈ ਆ। ਸੋ ਹੁਣ ਇਹਦੇ ਵਿੱਚੋਂ ਹੀ ਜਿਹੜੀ ਇਹ ਨਵੀਂ ਜਿਹੜੀ ਗੱਲ ਹੁਣ ਨਿਕਲ ਕੇ ਆ ਗਈ ਆ ਕਿ ਇਦਾਂ ਹੋਣ ਦੇ ਨਾਲ ਮਿਸਟ੍ਰਾਇਲ ਹੋਊਗਾ, ਕੀ ਜਿਹੜਾ ਉਹ ਹੋਊਗਾ। ਹੁਣ ਪ੍ਰੋਸੀਕਿਊਟਰਸ ਇਸ ਮਾਮਲੇ ਦੇ ਵਿੱਚ ਜਿਹੜੇ ਉਹ ਦੇਖ ਰਹੇ ਆ। ਕਈ ਪ੍ਰੋਸੀਕਿਊਟਰਸ ਬਹੁਤ ਸਾਰੇ ਲੋਕਾਂ ਨੇ ਇਸ ਦੇ ਵਿੱਚ ਨਿਰਾਸ਼ਾ ਜਿਹੜੀ ਉਹ ਪ੍ਰਗਟਾਈ ਸੀ ਜਦ ਇਸ ਨਿਕੋਲਸ ਕਰੂਜ਼ ਦੇ ਨਾਂ ਦੇ ਹਥਿਆਰੇ ਨੂੰ ਮੌਤ ਦੀ ਸਜ਼ਾ ਜਿਹੜੀ ਉਹ ਦੇਣ ਤੋਂ ਜਿਊਰੀ ਇਹ ਇੱਕ ਜਾਂ ਦੋ ਜਿਊਰਰ ਦੇ ਕਰਕੇ ਪਿੱਛੇ ਰਹਿ ਗਈ। ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ। ਲਾਸ ਐਂਜਲਸ ਸਿਟੀ ਕੌਂਸਲ ਦੀ ਅੱਜ ਮੀਟਿੰਗ ਹੋਣੀ ਸੀ, ਪਰ ਪ੍ਰੋਟੈਸਟਰਸ ਇੰਨੀ ਵੱਡੀ ਗਿਣਤੀ 'ਚ ਇਕੱਠੇ ਹੋਏ ਆ, ਉਹਨਾਂ ਨੇ ਮੀਟਿੰਗ ਨਹੀਂ ਹੋਣ ਦਿੱਤੀ। ਲਾਸ ਐਂਜਲਸ ਸਿਟੀ ਕੌਂਸਲ ਦੇ ਵਿੱਚ ਕੁਝ ਸਿਟੀ ਕੌਂਸਲ ਦੇ ਮੈਂਬਰਸ ਵੱਲੋਂ ਜੋ ਇੱਕ ਰੇਸ਼ੀਅਲ ਰਿਮਾਰਕਸ ਦਿੱਤੇ ਗਏ ਸੀ ਪਿਛਲੇ ਸਾਲ, ਉਹ ਵੀਡੀਓ ਲੀਕ ਹੋ ਗਈ, ਜਿਹਦੇ ਨਾਲ ਇੱਕ ਆਲਰੇਡੀ ਸਿਟੀ ਕੌਂਸਲ ਮੈਂਬਰ ਰਿਜ਼ਾਈਨ ਕਰ ਚੁੱਕਾ ਹੈਗਾ, ਐਲਏ ਦੀ ਸਿਟੀ ਕੌਂਸਲ ਪ੍ਰੈਜ਼ੀਡੈਂਟ ਨਰੀ ਮਾਰਟੀਨਸ,
ਉਸਨੇ ਰੇਸਿਸ ਕਮੈਂਟਸ ਮਾਰੇ, ਇੱਕ ਤਰ੍ਹਾਂ ਨਾਲ ਕੀਤੇ ਸੀਗੇ ਆਪਣੇ ਹੀ ਸਾਥੀ, ਜੋ ਉਸਦੇ ਬੱਚੇ ਬਾਰੇ। ਤੇ ਹੁਣ ਜੋ ਪ੍ਰੋਟੈਸਟਰਸ ਹੈਗੇ ਆ ਲਾਸ ਐਂਜਲਸ ਦੇ ਵਿੱਚ, ਉਹ 2 ਹੋਰ ਸਿਟੀ ਕੌਂਸਲ ਮੈਂਬਰ ਜੋ ਆਪਸ ਦੇ ਵਿੱਚ ਇਸ ਨਰੀ ਮਾਰਟਿਸ ਦੇ ਨਾਲ ਗੱਲਬਾਤ ਕਰ ਰਹੇ ਸੀ, ਉਹਨਾਂ ਦਾ ਵੀ ਅਸਤੀਫਾ ਮੰਗ ਰਹੇ ਹੈਗੇ ਆ। ਕੈਬਨ ਡੀ ਲਿਓਨ ਤੇ ਗਿਲ ਸਿਡੀਲੋ, ਦੋਨਾਂ ਨੂੰ ਹੀ ਜੋ ਲੋਕ ਆ ਉਹ ਕਹਿ ਰਹੇ ਆ ਵੀ ਇਹਨਾਂ ਨੂੰ ਵੀ ਰਿਜ਼ਾਈਨ ਦੇਣਾ ਚਾਹੀਦਾ ਹੈਗਾ ਆ। ਸੋ ਇਹ ਇਸ਼ੂ ਇੱਕ ਤਰ੍ਹਾਂ ਨਾਲ ਫੈਡਰਲ ਲੈਵਲ ਤੱਕ ਵੀ ਪਹੁੰਚ ਗਿਆ ਸੀ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਸਟੇਟਮੈਂਟ ਦਿੱਤੀ ਸੀ ਵੀ ਇਹਨਾਂ ਸਾਰਿਆਂ ਨੂੰ ਸਟੈਪ ਡਾਊਨ ਕਰ ਜਾਣਾ ਚਾਹੀਦਾ ਹੈਗਾ ਆ, ਵੀ ਇਹ ਬਹੁਤ ਮਾੜੀ ਗੱਲ ਹੈਗੀ ਆ। ਸੋ ਲਾਸ ਐਂਜਲਸ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਵੀ ਬਹੁਤ ਸਾਲਾਂ ਤੋਂ ਰੇਸ ਬੇਸ ਦੇ ਉੱਤੇ ਕਿਤੇ ਨਾ ਕਿਤੇ ਉੱਥੇ ਦੰਗੇ ਵੀ ਹੁੰਦੇ ਰਹੇ ਹੈਗੇ ਆ, ਲੜਾਈਆਂ ਝਗੜੇ ਵੀ ਬਹੁਤ ਜ਼ਿਆਦਾ ਹੁੰਦੇ ਰਹੇ ਆ। ਜੇ ਹੁਣ ਇਲੈਕਟਡ ਆਫੀਸ਼ੀਅਲਸ ਇਦਾਂ ਦੀਆਂ ਸਟੇਟਮੈਂਟਸ ਜਿਹੜੀਆਂ ਉਹ ਆਪਸ 'ਚ ਗੱਲਬਾਤ ਕਰਦੇ ਆ ਜਾਂ ਸਟੇਟਮੈਂਟਸ ਦਿੰਦੇ ਆ, ਉਹਦੇ ਨਾਲ ਫਿਰ ਅਨਰੈਸਟ ਬਹੁਤ ਜ਼ਿਆਦਾ ਹੁੰਦਾ ਹੈਗਾ ਆ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਇਹ ਕਿਹਾ ਆ ਵੀ ਸਾਡੀ ਜਿਹੜੀ ਪੋਲੀਟੀਕਲ ਪ੍ਰੋਸੈਸ ਆ, ਉਹਦੇ ਤੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਡਾਊਟ ਬਣਦਾ ਆ, ਜਿਹੜੀਆਂ ਆਡੀਓਜ਼ ਲੀਕ ਹੋਈਆਂ ਵੀ ਕਿਸ ਤਰ੍ਹਾਂ ਦੇ ਬੰਦੇ ਤੁਸੀਂ ਇਲੈਕਟ ਕੀਤੇ ਹੈਗੇ ਆ। ਸੋ ਹੁਣ ਜਿਹੜੀ ਕੌਂਸਲ ਦੀ ਮੀਟਿੰਗ ਆ ਉਹ ਟਿਊਜ਼ਡੇ ਨੂੰ, ਮੰਗਲਵਾਰ ਨੂੰ ਰੱਖੀ ਗਈ ਹੈ। ਜੀ, ਜੀ, ਬਿਲਕੁਲ। ਇੱਕ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਇੱਕ ਕੈਲੀਫੋਰਨੀਆ ਦੇ ਵਿੱਚ ਡੀਸੈਲੀਨੇਸ਼ਨ ਪਲਾਂਟ, ਉਸ ਦੇ ਨੂੰ ਲੈ ਕੇ ਕੀ ਫੈਸਲਾ ਜਿਹੜਾ ਉਹ ਆਇਆ ਆ। ਹਾਲੀਵੁੱਡ ਦਾ ਇੱਕ ਮਜ਼ਿਆ ਹੋਇਆ ਅਭਿਨੇਤਾ ਕੈਲੀਫੋਰਨੀਆ ਛੱਡ ਕੇ ਜਿਹੜਾ ਉਹ ਜਾ ਰਿਹਾ ਆ, ਜਾ ਚੁੱਕਾ ਆ। ਉਸ ਦੇ ਬਾਰੇ ਜਿਹੜੀਆਂ ਉਹ ਚਰਚਾਵਾਂ ਕਰਾਂਗੇ, ਕੁਛ ਇਕੋਨਮੀ ਦੀਆਂ ਗੱਲਾਂ ਜਿਹੜੀਆਂ ਆ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੇ ਮਿਲਾਂਗੇ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਖਬਰ ਫ੍ਰੈਜ਼ਨੋ ਤੋਂ ਆ ਰਹੀ ਆ, ਇਹ ਲੇਟੈਸਟ ਸਵੇਰੇ 7:45 ਵਜੇ ਇਹ ਦੁਰਘਟਨਾ ਇੱਕ ਵਾਪਰੀ ਹੈ ਬੈਲਮੌਂਟ ਤੇ ਲੋਟਾ ਐਵੀਨਿਊ ਹਾਈਵੇ 99 ਦੇ ਲਾਗੇ ਸੈਂਟਰਲ ਫ੍ਰੈਜ਼ਨੋ ਚ ਪੈਂਦਾ ਆ। ਇੱਕ ਬੀਬੀ ਜਿਹੜੀ ਗੱਡੀ ਚਲਾ ਰਹੀ ਸੀ ਉਸਦਾ ਰੋਲ ਓਵਰ ਕ੍ਰੈਸ਼ ਹੋਇਆ ਆ ਤੇ ਮੰਦਭਾਗੀ ਖਬਰ ਆ ਵੀ ਇਸ ਹਾਦਸੇ ਦੇ ਵਿੱਚ ਉਸ ਡਰਾਈਵਰ ਬੀਬੀ ਦੀ ਜਿਹੜੀ ਉਹ ਦੇਹਾਂਤ ਹੋ ਗਿਆ, ਮੌਤ ਹੋ ਗਈ ਆ। ਕਹਿੰਦੇ ਵੀ ਕਾਫੀ ਜ਼ੋਰ ਦੇ ਨਾਲ ਗੱਡੀ ਜਿਹੜੀ ਇਸ ਦੀ ਪਹਿਲਾਂ ਯੂਟਿਲਿਟੀ ਪੋਲ ਦੇ ਨਾਲ ਟਕਰਾਈ, ਰੋਲ ਓਵਰ ਹੋਈ ਤੇ ਡਰਾਈਵਰ ਜਿਹੜੀ ਸੀਗੀ ਉਹ ਕਾਰ ਦੇ ਵਿੱਚ ਇਜੈਕਟ ਹੋ ਗਈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੈ। ਪੁਲਿਸ ਕਹਿ ਰਹੀ ਹੈ ਵੀ ਜੇ ਕਿਸੇ ਨੇ ਇਸ ਕ੍ਰੈਸ਼ ਨੂੰ ਦੇਖਿਆ ਹੋਵੇ ਤਾਂ ਉਹ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਨਾਲ 5596217000 ਦੇ ਉੱਤੇ ਕਾਲ ਕਰਕੇ ਜਿਹੜੀ ਉਹ ਉਹਨਾਂ ਨੂੰ ਜਾਣਕਾਰੀ ਜਿਹੜੀ ਉਹ ਦੇ ਸਕਦੇ ਨੇ ਵੀ ਪਤਾ ਲੱਗ ਸਕੇ ਵੀ ਘਟਨਾ ਦੇ ਵਿੱਚ ਕੀ ਜਿਹੜਾ ਉਹ ਕਾਰਨ ਰਿਹਾ ਹੋ ਸਕਦਾ ਹੈ। ਸੋ ਡਰਾਈਵਰ ਦਾ ਇਜੈਕਟ ਹੋ ਜਾਣਾ, ਪੁਲਿਸ ਨੇ ਦੱਸਿਆ ਤਾਂ ਨਹੀਂ ਆ ਵੀ ਉਸਨੇ ਬੈਲਟ ਲਾਈ ਸੀ ਜਾਂ ਨਹੀਂ ਲਾਈ ਸੀਗੀ, ਪਰ ਇਹ ਆ ਵੀ ਉਹ ਗੱਡੀ ਦੇ ਵਿੱਚੋਂ ਜਿਹੜੀ ਆ ਉਹ ਨਿਕਲ ਗਈ ਬਾਹਰ ਤੇ ਲੱਗਦਾ ਜ਼ੋਰ ਨਾਲ ਸਿਰ ਜਿਹੜਾ ਉਸਦਾ ਭਟਕਿਆ ਗਿਆ ਹੋਊਗਾ। ਸੋ ਇਹ ਬੀਬੀ ਦੀ ਉੱਥੇ ਮੌਤ ਹੋਈ ਆ। ਰਸ਼ੀਆ ਨੇ ਆਲਰੇਡੀ ਖਰਸਨ ਦੇ ਵਿੱਚੋਂ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਹੈਗੇ ਆ। ਯੂਕਰੇਨੀਅਨ ਫੌਜਾਂ ਜੋ ਖਰਸਨ ਟਾਊਨ ਆ ਉਹਦੇ ਵੱਲ ਵੱਧ ਰਹੀਆਂ ਹੈਗੀਆਂ। ਕਹਿੰਦੇ ਵੀ ਯੂਕਰੇਨ ਨੇ ਬਹੁਤ ਜ਼ਿਆਦਾ ਸਕਸੈਸ ਸਾਊਥ ਆਫ ਦਾ ਕੰਟਰੀ ਜਿਹੜੀ ਆ ਉਹ ਅਚੀਵ ਕੀਤੀ ਹੈਗੀ ਆ। ਰਸ਼ੀਆ ਦੇ ਡਿਫੈਂਸ ਡਿਪਟੀ ਪ੍ਰਾਈਮ ਮਿਨਿਸਟਰ ਮਾਰਾ ਖੁਨਸਲਿਨ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਅਸੀਂ ਮਿਲਟਰੀ ਦੀ ਇਵੈਕੂਏਸ਼ਨ ਖਰਸਨ ਟਾਊਨ ਦੇ ਵਿੱਚੋਂ ਕਰ ਦਿੱਤੀ ਆ, ਜਿਹੜੀ ਕਿ ਰਸ਼ੀਆ ਨੇ ਪਿਛਲੇ ਮਾਰਚ ਦੇ ਵਿੱਚ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਸੀ। ਉਸ ਟਾਈਮ ਦੇ ਉੱਤੇ ਜਿਸ ਟਾਈਮ ਵਲਾਡੀਮੀਰ ਸਲਾਡੋ ਜੋ ਰਸ਼ੀਆ ਦਾ ਲੀਡਰ ਹੈਗਾ ਖਰਸਨ ਰੀਜਨ ਦਾ, ਉਸਨੇ ਕ੍ਰੈਮਲਿਨ ਨੂੰ ਇਹ ਕਿਹਾ ਸੀ ਵੀ ਤੁਹਾਡੀਆਂ ਫੌਜਾਂ ਜਿਹੜੀਆਂ ਸਾਡੇ ਟਾਊਨ ਨੂੰ ਪੂਰੀ ਤਰ੍ਹਾਂ ਕੰਟਰੋਲ 'ਚ ਰੱਖ ਸਕਦੀਆਂ ਹੈਗੀਆਂ। ਸੋ ਉਸ ਨੂੰ ਦੇਖਦੇ ਹੋਏ, ਕਿਉਂਕਿ ਹੁਣ ਜੋ ਯੂਕਰੇਨ ਵਾਲੇ ਆ ਪੂਰੇ ਜ਼ੋਰ ਦੇ ਨਾਲ ਲੱਗੇ ਹੋ ਹੈਗੇ ਆ ਤੇ ਕਹਿੰਦੇ ਵੀ ਬਹੁਤ ਸ਼ਾਰਟਲੀ ਉਹਨਾਂ ਨੇ ਖਰਸਨ ਵਾਲਾ ਪੂਰਾ ਏਰੀਆ ਆਪਣੇ ਕਬਜ਼ੇ 'ਚ ਲੈ ਲੈਣਾ। ਸੋ ਰਸ਼ੀਅਨ ਫੌਜਾਂ ਨੇ ਇਹ ਕਿਹਾ ਵੀ ਇਸ ਏਰੀਏ ਨੂੰ ਇਵੈਕੂਏਟ ਕਰ ਜਾਓ, ਇੱਥੋਂ ਬਾਹਰ ਨਿਕਲ ਜਾਓ।
ਰੀਟੇਲ ਸ਼ਾਪਸ ਦੀ ਉਹਨਾਂ ਦੀ ਵੀ ਆਪਸ ਦੇ ਵਿੱਚ ਜੰਗ ਜਿਹੜੀ ਉਹ ਲੱਗੀ ਰਹਿੰਦੀ ਆ। kroger ਤੇ ਐਲਬਰਟਸਨਸ ਅਮਰੀਕਾ ਦੇ 2 ਬਹੁਤ ਵੱਡੇ ਰੀਟੇਲ ਆਊਟਲੈਟਸ ਮੰਨੇ ਜਾਂਦੇ, ਜਿੱਦਾਂ ਆਪਾਂ ਵਾਲਮਾਰਟ ਵਗੈਰਾ ਦਾ ਨਾਮ ਜਿਹੜਾ ਉਹ ਸੁਣਦੇ ਆ। kroger ਨੇ ਹੁਣ ਐਲਬਰਟਸਨਸ ਨੂੰ ਕਹਿੰਦੇ ਆਪਣੀ ਜਿਹੜੀ ਰਾਈਵਲ ਗਰੋਸਰੀ ਕੰਪਨੀ ਆ ਉਸ ਨੂੰ ਖਰੀਦਣ ਦਾ ਮਨ ਬਣਾ ਲਿਆ ਆ, ਤੇ 24.6 ਬਿਲੀਅਨ ਡਾਲਰ ਦੇ ਵਿੱਚ kroger ਵਾਲੇ ਐਲਬਰਟਸਨਸ ਨੂੰ ਖਰੀਦਣ ਜਾ ਰਹੇ ਨੇ। $34 ਤੇ 10 ਸੈਂਟ ਦੇ ਹਿਸਾਬ ਦੇ ਨਾਲ, ਪਰ ਸ਼ੇਅਰ ਦੇ ਹਿਸਾਬ ਦੇ ਨਾਲ ਇਹ ਜਿਹੜੀ ਡੀਲ ਆ ਉਹ ਬਣੀ ਆ। ਦੋਨੋਂ ਜਿਹੜੀਆਂ ਕੰਪਨੀਆਂ ਮਿਲਾ ਕੇ 7 ਲੱਖ ਲੋਕਾਂ ਨੂੰ ਜੌਬ ਦਿੰਦੀਆਂ ਆ, ਤੇ 5000 ਜੌਬਸ ਇਹਨਾਂ ਦੇ 5000 ਸਟੋਰਸ ਜਿਹੜੇ ਓਵਰਆਲ ਅਮਰੀਕਾ 'ਚ ਇਹਨਾਂ ਦੇ ਹਨ। ਬਹੁਤ ਸਾਰੇ ਥਾਵਾਂ ਦੇ ਵਿੱਚ ਆਪਣੇ ਇੱਧਰਲੇ ਪਾਸੇ ਤਾਂ ਇਹਨਾਂ ਦੇ kroger ਐਲਬਰਟਸਨਸ ਘੱਟ ਨਜ਼ਰ ਆਉਂਦੇ ਆ, ਪਰ ਮਿਡਵੈਸਟ ਉਹ ਇਲਾਕੇ 'ਚ ਰਸਟ ਬੈਲਟ ਹੋਰ ਬਾਕੀ ਥਾਵਾਂ ਦੇ ਉੱਤੇ ਅਮਰੀਕਾ ਦੇ ਵਿੱਚ ਇਹਨਾਂ ਦੇ ਕਾਫੀ ਜ਼ਿਆਦਾ ਜਿਹੜੇ ਉਹ ਸਟੋਰ ਨੇ। ਸੋ kroger ਕਹਿੰਦੇ ਆ ਵੀ ਉੱਦਾਂ ਸੈਕਿੰਡ ਲਾਰਜੈਸਟ ਗਰੋਸਰ ਸੀਗਾ ਮਾਰਕੀਟ ਸ਼ੇਅਰ ਦੇ ਹਿਸਾਬ ਦੇ ਨਾਲ US ਦੇ ਵਿੱਚ, ਵਾਲਮਾਰਟ ਤੋਂ ਜਿਹੜਾ ਉਹ ਪਿੱਛੇ। ਦੂਜੇ ਨੰਬਰ ਤੇ kroger ਸੀ, ਤੀਜੇ ਤੇ ਕਾਸਕੋ, ਤੇ ਚੌਥੇ ਤੇ ਜਿਹੜਾ ਐਲਬਰਟਸਨ ਸੀਗਾ। ਹੁਣ kroger ਤੇ ਐਲਬਰਟਸਨ ਜਦੋਂ ਮਿਲ ਜਾਣਗੇ ਤਾਂ ਇਹ ਫਿਰ ਅਮਰੀਕਾ ਦੇ ਸਭ ਤੋਂ ਵੱਡੇ ਜਿਹੜੇ ਆ ਉਹ ਗਰੋਸਰ ਜਿਹੜੇ ਉਹ ਬਣ ਸਕਦੇ ਨੇ। ਸੋ ਕਾਫੀ ਵੱਡੀ ਜਿਹੜੀ ਹਰਜੋਤ ਸਿੰਘ ਜੀ ਵੈਲਿਊ ਦੇ ਵਿੱਚ kroger ਵਾਲੇ ਐਲਬਰਟਸਨਸ ਨੂੰ ਖਰੀਦਣ ਜਾ ਰਹੇ ਆ, ਤਕਰੀਬਨ ਜਿਹੜੇ ਆ 24.6 ਬਿਲੀਅਨ ਡਾਲਰ ਦੇ ਵਿੱਚ। kroger ਦੇ 250 ਸਟੋਰ ਨੇ, ਐਲਬਰਟਸਨ ਦੇ ਜਿਹੜੇ ਉਹ 2200 ਸਟੋਰ ਨੇ 34 ਸਟੇਟਾਂ 'ਚ ਵਿੱਚ, ਤੇ ਇੱਕ kroger ਵਾਲੇ 4,20,000 ਇੰਪਲੋਈ ਤੇ ਐਲਬਰਟਸਨਸ ਵਾਲੇ 2,90,000 ਇੰਪਲੋਈਜ਼ ਨੂੰ ਜਿਹੜੀ ਆ ਉਹ ਇੰਪਲੋਇਮੈਂਟ ਦਿੰਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਆਪਾਂ ਦੇਖ ਰਹੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਜੋ ਜਨਵਰੀ 6 ਵਾਲੀ ਕਮੇਟੀ ਹੈਗੀ ਆ, ਹੁਣ ਉਹਨਾਂ ਨੇ ਤਾਂ ਇਹ ਵੀ ਕਹਿਤਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਪੇਸ਼ ਹੋਣਾ ਪਊਗਾ, ਤੇ ਡੈਮੋਕ੍ਰੇਟ ਬਹੁਤ ਕੋਸ਼ਿਸ਼ ਕਰ ਰਹੇ ਆ ਵੀ ਇਹ ਸਾਰੇ ਕਾਸਤਰੀ ਨੂੰ ਪੂਰੀ ਤਰ੍ਹਾਂ ਉਭਾਰਿਆ ਜਾਵੇ। ਪਰ CNN ਨੇ ਨਵੇਂ ਪੋਲ ਜਾਰੀ ਕੀਤੇ ਆ, ਕਹਿੰਦੇ ਉਹਨਾਂ ਦੇ ਮੁਤਾਬਕ ਜੋ ਵੋਟਰਸ ਹੈਗੇ ਆ ਉਹਨਾਂ ਨੂੰ ਇਸ ਵੇਲੇ ਫ੍ਰੈਂਚ ਫਰਾਈ ਦੀਆਂ ਕੀਮਤਾਂ ਦੀ ਜ਼ਿਆਦਾ ਫਿਕਰ ਆ ਜਨਵਰੀ 6 ਦੇ ਪੈਨਲ ਨਾਲੋਂ, ਕਿਉਂਕਿ ਕੀਮਤਾਂ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਹੋਇਆ ਆ। ਕੰਜ਼ਿਊਮਰ ਪ੍ਰਾਈਸ ਇੰਡੈਕਸ ਡਾਟਾ ਜੋ ਵੀਰਵਾਰ ਨੂੰ ਰਿਲੀਜ਼ ਹੋਇਆ ਸੀ, ਉਹਦੇ ਮੁਤਾਬਕ ਇਨਫਲੇਸ਼ਨ 8.2% ਸਤੰਬਰ ਮਹੀਨੇ ਦੇ ਵਿੱਚ ਉਹ ਇੱਥੇ ਤੱਕ ਪਹੁੰਚ ਗਈ ਹੈਗੀ ਹੈ, ਹਾਈਐਸਟ ਲੈਵਲ ਆ 1982 ਤੋਂ ਬਾਅਦ। ਤੇ ਜੋ ਫਰੋਜ਼ਨ ਪੋਟੈਟੋ ਹੈਗੇ ਆਲੂ, ਉਹਨਾਂ ਦੀ ਕੀਮਤ 10% ਵਧੀ ਹੈਗੀ ਆ। ਜੋ ਪੋਰਕ ਆ ਉਹ 5.5% ਦੇ ਕਰੀਬ ਵਧਿਆ ਹੈਗਾ। ਕਹਿੰਦੇ ਵੀ 59% ਜੋ CNN SSRS ਪੋਲ ਇਹ ਉਹਨਾਂ ਨੇ ਇਹ ਕੀਤਾ ਆ, ਉਹਨਾਂ ਦੇ ਮੁਤਾਬਕ 59% ਰਜਿਸਟਰਡ ਵੋਟਰਸ ਨੇਸ਼ਨ ਵਾਈਡ ਇਹ ਕਹਿ ਰਹੇ ਆ ਵੀ ਇਕਨੋਮੀ ਸਾਡੀ ਨੰਬਰ 1 ਪ੍ਰੋਬਲਮ ਹੈਗੀ ਆ, ਤੇ ਕਈ ਡਿਸਟ੍ਰਿਕਟ ਦੇ ਵਿੱਚ ਇਹ 67% ਤੱਕ ਇਹ ਜੋ ਸਰਵੇ ਆ ਉਹ ਆਏ ਹੈਗੇ। ਜੀ, ਕੈਲੀਫੋਰਨੀਆ ਦੇ ਵਿੱਚ ਇੱਕ ਡੀਸੈਲੀਨੇਸ਼ਨ ਪਲਾਂਟ ਜਿਹੜਾ ਆ ਉਸ ਨੂੰ ਅਪਰੂਵਲ ਮਿਲ ਗਿਆ ਆ। ਸੋ ਡੀਸੈਲੀਨੇਸ਼ਨ ਦਾ ਕੀ ਮਤਲਬ ਵੀ ਲੂਣੇ ਪਾਣੀ ਨੂੰ ਪੀਣ ਵਾਲਾ ਜਿਹੜਾ ਪਾਣੀ ਬਣਾਉਣਾ। ਸੋ ਜਿਹੜੇ ਮਹਾਸਾਗਰਾਂ ਦੇ ਪਾਣੀ ਆ ਉਸ ਨੂੰ ਪਾਣੀ ਦੀ ਵਰਤੋਂ ਵਾਲੇ ਪਾਣੀ ਦੇ ਵਿੱਚ ਤਬਦੀਲ ਕਰਨ ਦੇ ਲਈ $140 ਮਿਲੀਅਨ ਦੇ ਇਹ ਜਿਹੜਾ ਪਲਾਂਟ ਆ ਹਰਜੋਤ ਸਿੰਘ ਜੀ ਬੇ ਏਰੀਏ ਦੇ ਵਿੱਚ ਕਿਸੇ ਇੱਕ ਸ਼ਹਿਰ ਦੇ ਵਿੱਚ ਜਿਹੜਾ ਉਹ ਹੋਵੇਗਾ। 5 ਮਿਲੀਅਨ ਗੈਲਨ ਜਿਹੜਾ ਸੀ ਵਾਟਰ ਦਾ ਆ ਹਰ ਦਿਨ ਉਸ ਨੂੰ ਪੀਣ ਵਾਲੇ ਪਾਣੀ ਦੇ ਵਿੱਚ ਤਬਦੀਲ ਇਸ ਪਲਾਂਟ ਦੇ ਜ਼ਰੀਏ ਕੀਤਾ ਜਾਵੇਗਾ। ਇਹ ਅਪਰੂਵਲ ਉਦੋਂ ਆਇਆ ਆ ਪਲਾਂਟ ਦਾ ਜਦੋਂ ਆਪਾਂ ਦੇਖ ਰਹੇ ਹਾਂ ਵੀ ਕੈਲੀਫੋਰਨੀਆ ਦੇ ਵਿੱਚ ਡਰਾਊਟ ਦੀ ਸਥਿਤੀ ਬਹੁਤ ਜ਼ਿਆਦਾ ਗੰਭੀਰ ਪਿਛਲੇ ਕਈ ਸਾਲਾਂ ਤੋਂ ਹੋ ਰਹੀ ਆ, ਤੇ ਲੋਕਾਂ ਤੱਕ ਪਾਣੀ ਦੀ ਸਪਲਾਈ ਆ ਉਸ ਦੇ ਵਿੱਚ ਬੜੀ ਮੁਸ਼ਕਲ ਆ ਰਹੀ ਆ। ਨੈਚੁਰਲ ਜਿਹੜੀਆਂ ਲੇਕਸ ਆ ਉਹ ਲਗਾਤਾਰ ਸੁੱਕਦੀਆਂ ਜਿਹੜੀਆਂ ਉਹ ਜਾ ਰਹੀਆਂ ਨੇ। ਡੋਹੀਨੀ ਓਸ਼ਨ ਸੈਲੀਨੇਸ਼ਨ ਪ੍ਰੋਜੈਕਟ ਇਹ ਔਰੇਂਜ ਕਾਉਂਟੀ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਵਿੱਚ ਹੋਊਗਾ, ਤੇ ਕਹਿੰਦੇ ਵੀ ਅਗਲੇ 5 ਸਾਲਾਂ ਦੇ ਵਿੱਚ ਇਸ ਨੂੰ ਫੰਕਸ਼ਨਿੰਗ ਬਣਾਇਆ ਜਾਊਗਾ। ਸਦਰਨ ਕੈਲੀਫੋਰਨੀਆ ਦਾ ਇਹ ਇਲਾਕਾ ਕੋਲੋਰਾਡੋ ਰਿਵਰ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਰਹਿੰਦਾ ਆ, ਮੋਸਟਲੀ ਨਿਰਭਰ ਰਹਿੰਦਾ ਆ ਆਪਣੇ ਪੀਣ ਵਾਲੇ ਪਾਣੀ ਦੇ ਲਈ। ਸੋ ਇਦਾਂ ਦੇ ਪਲਾਂਟ ਲਾਉਣ ਦੇ ਨਾਲ 5 ਮਿਲੀਅਨ ਗੈਲਨ ਐਵਰੀਡੇ ਪਾਣੀ ਜੇ ਉਹ ਬਦਲਿਆ ਜਾਊਗਾ ਸੀ ਵਾਟਰ ਦਾ ਪੀਣ ਵਾਲੇ ਪਾਣੀ ਦੇ ਵਿੱਚ, ਤਾਂ ਉੱਥੋਂ ਦੇ ਲੋਕਾਂ ਨੂੰ ਕੁਝ ਰਾਹਤ ਜਿਹੜੀ ਉਹ
ਮਿਲ ਸਕੇਗੀ। ਸੋ ਆਲਰੇਡੀ ਐਂਟੀਓਕ ਦੇ ਵੀ ਵਾਟਰ ਟ੍ਰੀਟਮੈਂਟ ਪਲਾਂਟ ਵੀ ਜਿਹੜੇ ਉਹ ਲੱਗੇ, ਬਹੁਤ ਸਾਰੇ ਥਾਵਾਂ ਦੇ ਉੱਤੇ ਪਲਾਂਟ ਜਿਹੜੇ ਇਦਾਂ ਦੇ ਜਿਹੜੇ ਉਹ ਲੱਗੇ ਆ, ਜਿਹੜੇ ਵੇਸਟ ਵਾਟਰ ਨੂੰ ਜਿਹੜਾ ਪੀਣ ਵਾਲੇ ਪਾਣੀ ਦੇ ਵਿੱਚ, ਵਰਤੋਂ ਵਾਲੇ ਪਾਣੀ ਦੇ ਵਿੱਚ ਤਬਦੀਲ ਜਿਹੜੇ ਉਹ ਕਰਦੇ ਨੇ। ਕੈਲੀਫੋਰਨੀਆ ਦੇ ਵਿੱਚ, ਯੂਐਸ ਦੇ ਜਿਹੜੇ ਵੈਸਟ ਦੇ ਕੋਸਟ ਦੇ ਵਿੱਚ ਇਸ ਟਾਈਮ ਪਿਛਲੇ 1200 ਸਾਲ ਦਾ ਮੈਗਾ ਡਰਾਊਟ ਕਹਿੰਦੇ ਆ ਵੀ ਉਹ ਚੱਲ ਰਿਹਾ ਆ। ਉਹਦੇ ਕਰਕੇ ਹੀ ਪਾਣੀ ਦੀ ਕਿੱਲਤ ਜਿਹੜੀ ਉਹ ਲਗਾਤਾਰ ਵੱਧਦੀ ਜਾ ਰਹੀ ਆ। ਲਾਰਜੈਸਟ ਜਿਹੜੇ ਰੈਜ਼ਰਵਾਇਰਸ ਲੇਕ ਮੀਡ ਤੇ ਲੇਕ ਪਾਵਲ ਜਿਹੜੇ ਆ, ਉਹਨਾਂ ਨੇ ਹੁਣ ਤੱਕ ਦਾ ਲੋਵੈਸਟ ਲੈਵਲ, ਸਭ ਤੋਂ ਘੱਟ ਲੈਵਲ ਦੇ ਉੱਤੇ ਜਿਹੜੇ ਆ ਰਿਕਾਰਡ ਕੀਤੇ ਗਏ ਨੇ। ਪਾਣੀ ਜ਼ਿਆਦਾ ਜਿਹੜਾ ਆ ਹੋਰ ਨਾ ਘਟ ਜਾਵੇ, ਤੇ ਉਹ ਜੇ ਉਹ ਘਟ ਜਾਂਦਾ ਆ ਤੇ ਉਹਦੇ ਨਾਲ ਹਰਜੋਤ ਸਿੰਘ ਜੀ ਜਿਹੜੀ ਬਿਜਲੀ ਬਣਾਉਣ ਦੀ ਸ਼ਮਤਾ ਆ ਉਹਨਾਂ ਪਲਾਂਟਸ ਦੀ, ਹਾਈਡਰੋ ਪਾਵਰ ਪਲਾਂਟਸ ਦੀ, ਉਹ ਵੀ ਜਿਹੜੀ ਉਹ ਬੰਦ ਹੋ ਸਕਦੀ ਆ। ਸੋ ਤੀਜਾ ਸਾਲ ਲਗਾਤਾਰ ਵਿਦਆਊਟ ਜਿਹੜੀ ਸਿਗਨੀਫੀਕੈਂਟ ਸਨੋ, ਉਸ ਦੇ ਨਾਲ ਉਹਦੇ ਕਰਕੇ, ਤੇ ਇਸ ਵਾਰ ਵੀ ਕਹਿੰਦੇ ਵੀ ਕੋਈ ਇਦਾਂ ਦੀ ਕੋਈ ਬਹੁਤੀ ਖਾਸ ਉਮੀਦ ਨਹੀਂ ਆ ਵੀ ਭਾਰੀ ਬਰਫ਼ਬਾਰੀ ਜਿਹੜੀ ਆ ਉਹ ਹੋਵੇਗੀ। ਉਤੋਂ ਜਿਹੜੀ ਬਰਫ਼ ਪੈਂਦੀ ਆ ਤੇ ਟੈਂਪਰੇਚਰਸ ਹਾਈ ਹੋਣ ਦੇ ਕਰਕੇ ਉਹ ਜਲਦੀ ਖੁਰ ਕੇ ਜਿਹੜਾ ਉਹ ਪਾਣੀ ਫਿਰ ਸੀ ਦੇ ਵਿੱਚ ਜਿਹੜਾ ਉਹ ਚਲਿਆ ਜਾਂਦਾ ਆ, ਤੇ ਪਾਣੀ ਵੇਸਟ ਜਿਹੜਾ ਉਹ ਹੋ ਜਾਂਦਾ ਆ। ਸੋ ਇਹ ਇੱਕ ਵੱਡੀ ਸਮੱਸਿਆ ਦੇ ਵਿੱਚੋਂ ਇਸ ਟਾਈਮ ਕੈਲੀਫੋਰਨੀਆ ਲੰਘ ਰਿਹਾ ਆ, ਤੇ ਇਦਾਂ ਦੇ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਪ੍ਰੋਜੈਕਟ ਆ, ਇਹ ਹੋਰ ਵੀ ਜ਼ਿਆਦਾ ਲਾਉਣ ਦੀ ਜ਼ਰੂਰਤ ਜਲਦੀ ਭਵਿੱਖ 'ਚ ਪਵੇਗੀ। ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਇੱਕ ਮਿਸਟਰੀ ਗੈਸ ਸਰਚਾਰਜ ਹੈਗਾ ਆ। ਜੇ ਇਹ ਗਵਰਨਮੈਂਟ ਕਹਿ ਰਹੀ ਆ ਜਾਂ ਬਹੁਤ ਲੋਕ ਪੜ੍ਹੇ ਲਿਖੇ ਕਹਿ ਰਹੇ ਆ, ਪਰ ਆਮ ਲੋਕ ਇਹ ਕਹਿ ਰਹੇ ਆ ਵੀ ਪ੍ਰਾਈਸ ਗੋਜਿੰਗ ਹੋ ਰਹੀ ਆ। ਪਿਛਲੇ ਹਫ਼ਤੇ ਕੈਲੀਫੋਰਨੀਆ, ਸਪੈਸ਼ਲੀ ਸਦਰਨ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ 'ਚ ਇੱਕ ਸ਼ੈਵਰਨ ਗੈਸ ਸਟੇਸ਼ਨ ਤੇ ਅਨਲੀਡਡ ਗੈਸ $8.35 ਸੀ। ਤੇ ਇਹ ਕੱਲੀ ਕਹਿੰਦੇ ਇੱਕ ਗੈਸ ਸਟੇਸ਼ਨ ਤੇ ਨਹੀਂ, ਸਦਰਨ ਕੈਲੀਫੋਰਨੀਆ 'ਚ ਕਈ ਗੈਸ ਸਟੇਸ਼ਨਾਂ ਤੇ $8 ਰੇਂਜ ਦੇ ਵਿੱਚ ਤੁਸੀਂ ਆਮ ਦੇਖ ਸਕਦੇ ਸੀ, ਜਦ ਕਿ ਐਵਰੇਜ ਕੈਲੀਫੋਰਨੀਆ 'ਚ $6.29 ਗੈਸ ਦੀ ਪ੍ਰਾਈਸ ਹੈਗੀ ਆ। ਇਹ ਕਿਤੇ ਵੀ ਜਿੱਦਾਂ ਲੱਗ ਨਹੀਂ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗੈਸ ਦੀ ਪ੍ਰਾਈਸ ਆ ਉਹ ਘਟ ਜਾਊਗੀ। ਇਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅੱਜ ਇੱਕ ਇਹ ਵੀ ਕਿਹਾ ਸੀ, ਮੀਟਿੰਗ ਸੱਦੀ ਆ ਵੀ ਦੇਖਣਾ ਆ ਵੀ ਪ੍ਰਾਈਸ ਗੋਜਿੰਗ ਤਾਂ ਨਹੀਂ ਕਰ ਰਹੇ, ਜੋ ਰਿਫਾਈਨਰੀਜ਼ ਆ ਉਹਨਾਂ ਦੇ ਉੱਤੇ ਜੋ ਪ੍ਰੋਫਿਟ ਆ ਉਹਦੇ ਉੱਤੇ ਕਿਸ ਤਰ੍ਹਾਂ ਜਿਹੜਾ ਟੈਕਸ ਲਾਇਆ ਜਾਵੇ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਵੀ ਕੋਈ ਇਹ ਕਹਿ ਰਿਹਾ ਆ ਵੀ ਮਿਸਟਰੀ ਸਰਚਾਰਜ ਆ, ਕੋਈ ਕਿੰਨਾ ਟੈਕਸ ਆ, ਪ੍ਰਾਈਸ ਗੋਜਿੰਗ ਆ, ਇਹ ਸਾਰੇ ਕੁਛ ਨੂੰ ਜੇ ਕਾਊਂਟ ਕੀਤਾ ਜਾਵੇ, ਕਹਿੰਦੇ ਵੀ ਮਿਸਟਰੀ ਸਰਚਾਰਜ ਨੇ ਸਨ 2015 ਤੋਂ ਲੈ ਕੇ ਹੁਣ ਤੱਕ $20 ਬਿਲੀਅਨ ਕੈਲੀਫੋਰਨੀਆ ਕੰਜ਼ਿਊਮਰਸ ਦਾ ਖਾ ਲਿਆ ਹੈਗਾ। ਯਾ ਸੋ ਦੇਖੋ ਕਿੱਥੇ ਤੱਕ ਜਿਹੜੀ ਆ ਹਰਜੋਤ ਸਿੰਘ ਦੀ ਗੱਲ ਉਹ ਜਾਂਦੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਾਲੀਵੁੱਡ ਦਾ ਮੰਨਿਆ ਪ੍ਰਮੰਨਾ ਅਭਿਨੇਤਾ ਮਾਰਕ ਵਾਲਬਰਗ ਆਪਣੇ ਪਰਿਵਾਰ ਨੂੰ ਕੈਲੀਫੋਰਨੀਆ ਨੂੰ ਛੱਡ ਕੇ ਨਵਾਡਾ ਦੇ ਵਿੱਚ ਜਿਹੜਾ ਉਹ ਮੂਵ ਹੋ ਚੁੱਕਾ ਹੈ। ਇੱਕ ਇੰਟਰਵਿਊ ਦੇ ਦੌਰਾਨ ਐਕਟਰ ਤੇ ਜਿਹੜਾ ਬਿਜ਼ਨਸਮੈਨ ਆ, ਉਸਨੇ ਇਸ ਜਿਹੜੇ ਮੂਵ ਦੇ ਬਾਰੇ ਜਿਹੜੀ ਉਹ ਚਰਚਾ ਜਿਹੜੀ ਉਹ ਕੀਤੀ। ਉਹਨੇ ਕਿਹਾ ਵੀ ਨਵਾਡਾ ਦੇ ਵਿੱਚ ਆਪਣੇ ਬੱਚਿਆਂ ਦੀ ਬੈਟਰ ਲਾਈਫ ਦੇ ਲਈ ਜਿਹੜਾ ਆ ਉਹ ਮੂਵ ਹੋਇਆ ਆ। ਕਹਿੰਦਾ ਵੀ ਮੈਂ ਚਾਹੁੰਦਾ ਹਾਂ ਵੀ ਮੈਂ ਘਰੋਂ ਹੀ ਜਿਹੜਾ ਉਹ ਕੰਮ ਕਰ ਸਕਾਂ। ਮੈਂ ਕੈਲੀਫੋਰਨੀਆ ਦੇ ਵਿੱਚ ਕਈ ਸਾਲ ਪਹਿਲਾਂ ਮੂਵ ਹੋਇਆ ਸੀ ਐਕਟਿੰਗ ਜਿਹੜੇ ਉਹ ਕਰਨ ਦੇ ਲਈ, ਮੂਵੀਜ਼ ਵੀ ਜਿਹੜੀਆਂ ਉਹ ਮੈਂ ਜਿਹੜੀਆਂ ਉਹ ਬਣਾਈਆਂ, ਪਰ ਕਹਿੰਦੇ ਵੀ ਮੈਂ ਚਾਹੁੰਦਾ ਵੀ ਹੁਣ ਮੇਰੇ ਜਿਹੜੇ ਬੱਚੇ ਆ ਉਹ ਉਹਨਾਂ ਦੀ ਲਾਈਫ ਜਿਹੜੀ ਉਹ ਚੰਗੀ ਹੋਵੇ ਤੇ ਆਪਣੇ ਡ੍ਰੀਮਸ ਆ, ਸੁਪਨਿਆਂ ਨੂੰ ਜਿਹੜਾ ਆ ਉਹ ਸਰ ਕਰ ਸਕਣ। ਇਸ ਦੇ ਲਈ ਉਹ ਨਵਾਡਾ ਦੇ ਵਿੱਚ ਮੂਵ ਹੋਏ ਨੇ। ਸੋ ਬੈਵਰਲੀ ਹਿਲਸ ਦੇ ਵਿੱਚ ਇਸਨੇ ਆਪਣੇ 12 ਬੈਡਰੂਮ 20 ਬਾਥ ਵਾਲਾ ਇੱਕ ਅਸਟੇਟ $87 ਮਿਲੀਅਨ ਦੇ ਲਈ ਪਿਛਲੇ ਸਪਰਿੰਗ ਦੇ ਵਿੱਚ ਆਲਰੇਡੀ ਇਸਨੇ ਵੇਚਣ ਦੇ ਲਈ ਲਾਇਆ ਸੀਗਾ। ਬੋਸਟਨ ਦਾ ਇਹ ਉੱਦਾਂ ਜੰਮਿਆ ਪਲਿਆ ਆ, ਤੇ ਕੈਲੀਫੋਰਨੀਆ ਦੇ ਵਿੱਚ ਹਾਲੀਵੁੱਡ ਦੇ ਵਿੱਚ ਇਸਨੇ ਆਪਣਾ ਨਾਮ ਖੱਟਿਆ ਸੀਗਾ, ਪਰ ਹੁਣ ਕੈਲੀਫੋਰਨੀਆ ਨੂੰ ਇਹ ਅਲਵਿਦਾ ਜਿਹੜਾ ਉਹ ਆ ਕੇ ਸਿਲਵਰ ਸਟੇਟ, ਗੋਲਡਨ ਸਟੇਟ ਤੋਂ ਇਹ ਸਿਲਵਰ ਸਟੇਟ ਵੱਲ ਨੂੰ ਜਿਹੜਾ ਕਹਿੰਦੇ ਵੀ ਉਹ ਚਲਾ ਗਿਆ ਆ ਨਵਾਡਾ ਦੇ ਵਿੱਚ। ਜੀ, ਕੱਲਾ ਚੱਲਾ ਨਹੀਂ ਗਿਆ ਰਾਜਕਨਵੀਰ ਸਿੰਘ ਜੀ, ਉਹ ਕਹਿੰਦਾ ਵੀ ਮੈਂ ਹਾਲੀਵੁੱਡ ਵਰਗਾ ਹੀ ਕੰਪਲੈਕਸ ਜਿੱਦਾਂ ਦਾ ਇੱਥੇ ਹਾਲੀਵੁੱਡ 'ਚ ਆ ਉਹ ਨਵਾਡਾ 'ਚ ਬਣਾਊਂਗਾ। ਸੋ ਅਗਲੀ ਖਬਰ ਫਾਈਨੈਂਸ ਨੂੰ ਲੈ ਕੇ ਬੜੀ ਖਤਰਨਾਕ ਆ ਰਹੀ ਆ, ਈਵਨ ਦੋ ਆਪਾਂ ਵੀ ਡਿਸਕਸ ਕਰਦੇ ਰਹਿੰਦੇ ਆ, ਦੇਖ ਵੀ ਰਹੇ ਆ, ਬਹੁਤ ਸਾਰੀਆਂ USA ਦੇ ਵਿੱਚ ਜੌਬਸ ਅਵੇਲੇਬਲ ਹੈਗੀਆਂ।
ਪਰ ਬੈਂਕ ਆਫ ਅਮਰੀਕਾ ਨੇ ਅੱਜ ਵਾਰਨਿੰਗ ਦਿੱਤੀ ਆ ਵੀ ਯੂਐਸ ਇਕਨੋਮੀ ਦੇ ਵਿੱਚ 1,75,000 ਜੌਬਸ ਹਰ ਮਹੀਨੇ ਲੂਜ਼ ਹੋਣੀਆਂ ਸ਼ੁਰੂ ਹੋ ਜਾਊਗੀਆਂ ਜਨਵਰੀ ਜਿਹੜਾ ਪਹਿਲਾ ਕੁਆਟਰ ਆ ਨਾ 2023 ਦਾ। ਸੋ ਜਨਵਰੀ ਮਹੀਨੇ ਤੋਂ 1,75,000 ਜੌਬਸ ਹਰ ਮਹੀਨੇ ਲੂਜ਼ ਹੋਣਗੀਆਂ। ਕਹਿੰਦੇ ਵੀ ਬਹੁਤ ਹੀ ਜ਼ਿਆਦਾ ਹਾਰਡ ਲੈਂਡਿੰਗ ਹੋਊਗੀ, ਜਿਸ ਤਰ੍ਹਾਂ ਕਿ ਕਈ ਕਹਿ ਰਹੇ ਆ ਫੈਡਰਲ ਰਿਜ਼ਰਵ ਬੋਰਡ ਵੀ ਨਹੀਂ, ਇਹ ਸੌਫਟ ਲੈਂਡਿੰਗ ਹੋਣੀ ਹੈਗੀ ਆ। ਅੱਜ ਬੈਂਕ ਆਫ ਅਮਰੀਕਾ ਨੇ ਵਾਰਨਿੰਗ ਦਿੱਤੀ ਹੈਗੀ। ਉਹਨਾਂ ਦੇ ਮਾਈਕਲ ਕੈਪਸਨ ਆ ਜੋ ਫਾਈਨੈਂਸ ਡਾਇਰੈਕਟਰ ਆ, ਉਹਨਾਂ ਨੇ ਇਸ ਦੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ ਆ। ਈਵਨ ਦੋ ਇਨਫਲੇਸ਼ਨ ਘਟੀ ਨਹੀਂ, ਆਪਾਂ ਤੁਹਾਨੂੰ ਦੱਸਿਆ ਹੀ ਆ ਵੀ 0.1% ਵੱਧ ਗਈ ਆ। ਉਧਰੋਂ ਹੁਣ ਫੈਡਰਲ ਰਿਜ਼ਰਵ ਬੋਰਡ ਫੇਰ ਇੱਕ ਤਰ੍ਹਾਂ ਨਾਲ ਥਾਪੀਆਂ ਮਾਰ ਰਿਹਾ ਵੀ ਅਸੀਂ 3 ਕੁਆਟਰ ਬੇਸਿਸ ਪੁਆਇੰਟ 0.75 ਫਿਰ ਨਵੰਬਰ ਦੇ ਵਿੱਚ ਇਨਕਰੀਜ਼ ਕਰਨ ਜਾ ਰਹੇ ਆ ਇੰਟਰਸਟ। ਸੋ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਕਨੋਮੀ ਆ ਉਹਦਾ ਕੀ ਬਣੂਗਾ। ਸਟਾਕਸ ਆਲਰੇਡੀ S&P ਇੰਡੈਕਸ 25% ਦੇ ਕਰੀਬ ਡਾਊਨ ਜਾ ਚੁੱਕੇ ਹੈਗੇ। ਈਵਨ ਪਿਛਲੇ 2 ਦਿਨਾਂ ਚ ਉੱਪਰ ਗਏ ਆ, ਪਰ ਓਵਰਆਲ 25% ਦੇ ਕਰੀਬ ਡਾਊਨ ਜਾ ਚੁੱਕੇ ਹੈਗੇ। ਜੀ ਖਬਰਾਂ ਦਾ ਜਿਹੜਾ ਸਮਾਂ ਉਹ ਸਮਾਪਤੀ ਦੇ ਵੱਲ ਨੂੰ ਆ। ਅਮਰੀਕਾ ਦੇ ਦੁਆਰਾ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਜਿਹੜਾ ਕਸ਼ਮੀਰ ਦਾ ਮੁੱਦਾ ਆ ਉਸ ਨੂੰ ਇੱਕ ਵਾਰੀ ਫੇਰ ਲੱਗਦਾ ਲਾਈਮਲਾਈਟ ਦੇ ਵਿੱਚ ਲਿਆਂਦਾ ਜਾ ਰਿਹਾ ਆ। ਬੀਤੇ ਦਿਨਾਂ ਦੇ ਵਿੱਚ ਜਿਹੜਾ POK ਜਿਸ ਨੂੰ ਪਾਕਿਸਤਾਨ ਆਕੂਪਾਈਡ ਕਸ਼ਮੀਰ ਆਖਿਆ ਜਾਂਦਾ ਆ, ਉੱਥੇ ਅਮਰੀਕਾ ਦਾ ਜਿਹੜਾ ਐਂਬੈਸਡਰ ਆ ਡੇਵਿਡ ਬਲੂਮ ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਉੱਥੇ ਉਸ ਇਲਾਕੇ ਨੂੰ ਆਜ਼ਾਦ ਜੰਮੂ ਕਸ਼ਮੀਰ AJK ਕਹਿ ਕੇ ਜਿਹੜਾ ਆ ਉਹ ਵੀ ਪੁਕਾਰਿਆ ਹੈਗਾ। ਸੋ ਹੁਣ ਉਸ ਤੋਂ ਬਾਅਦ ਦੇ ਵਿੱਚ ਸਿਆਸਤ ਇਸ ਟਾਈਮ ਪੂਰੀ ਤਰ੍ਹਾਂ ਭਖ ਚੁੱਕੀ ਆ। ਅਮਰੀਕਾ ਨੇ ਬਾਰ-ਬਾਰ ਇੰਡੀਆ ਨੂੰ ਜਿਹੜੀ ਉਹ ਚੇਤਾਵਨੀ ਦਿੱਤੀ ਆ, ਜਾਂ ਉਹ ਕਹਿ ਰਹੇ ਆ ਵੀ ਰੂਸ ਦੇ ਨਾਲ ਆਪਣੇ ਜਿਹੜੇ ਸੰਬੰਧ ਆ ਤੇਲ ਨੂੰ ਲੈ ਕੇ, ਤੇਲ ਖਰੀਦਣਾ ਜਿਹੜਾ ਆ ਉਸ ਨੂੰ ਜਿਹੜਾ ਉਹ ਬੰਦ ਕਰਨ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਣਾ ਹੋਊਗਾ ਵੀ ਅੱਗੇ ਬਣਦਾ ਕੀ ਆ। ਪਰ ਰੂਸ ਦਾ ਲਗਾਤਾਰ ਮਦਦ ਕਰਨੀ ਭਾਰਤ ਦੇ ਜਿਹੜੇ ਉਹ ਦੁਆਰਾ ਉਸ ਨੂੰ ਅਮਰੀਕਾ ਕੋਈ ਬਹੁਤਾ ਚੰਗਾ ਜਿਹੜਾ ਉਹ ਨਹੀਂ ਮੰਨ ਰਿਹਾ ਹੈਗਾ। ਸੋ ਜਨਵਰੀ 2021 ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਜਿਹੜੇ ਐਂਬੈਸਡਰ ਆ ਉਹਨਾਂ ਨੂੰ ਦਿੱਲੀ ਦੇ ਵਿੱਚ ਅਜੇ ਤੱਕ ਕਿਤੇ ਵੀ ਪੋਸਟ ਨਹੀਂ ਕੀਤਾ ਹੈਗਾ। ਜਦੋਂ ਦੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨੋਮੀਨੀ ਸੀਗੇ ਕੈਨਥ ਜਸਟਰ ਉਸ ਤੋਂ ਬਾਅਦ ਦੇ ਵਿੱਚ। ਸੋ ਅਜੇ ਵੀ ਬਾਈਡਨ ਹੁਣਾਂ ਦੇ ਨੋਮੀਨੀ LA ਦੇ ਸਾਬਕਾ ਮੇਅਰ ਐਰਿਕ ਗਾਰਸੈਟੀ, ਉਹਨਾਂ ਦੀ ਕਨਫਰਮੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਜਿਹੜੀ ਉਹ ਚੱਲ ਰਹੀ ਆ। ਸੋ ਕੋਸ਼ਿਸ਼ ਉਹਨਾਂ ਦੀ ਇਹ ਸੀਗੀ ਵੀ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਕੋਈ ਉੱਥੇ ਐਂਬੈਸਡਰ ਇੰਡੀਆ ਨੂੰ ਜਿਹੜਾ ਉਹ ਘੱਲਿਆ ਜਾ ਸਕੇ, ਪਰ ਹਾਲ ਦੀ ਘੜੀ ਹੈ ਨਹੀਂ। ਉਧਰ ਜਿਹੜੇ ਪਾਕਿਸਤਾਨ ਨੂੰ ਗਏ ਜਿਹੜੇ ਐਂਬੈਸਡਰ ਆ ਉਹਨਾਂ ਦਾ ਜਿਹੜਾ ਆ ਇਸ ਜੰਮੂ ਕਸ਼ਮੀਰ ਦੇ ਇਲਾਕੇ 'ਚ ਜਿਸ ਨੂੰ ਆਜ਼ਾਦ ਕਸ਼ਮੀਰ ਜਿਹੜਾ ਉਹ ਕਹਿਣਾ ਤੇ ਉੱਥੇ ਪਹੁੰਚ ਕੇ 3 ਦਿਨਾਂ ਦਾ ਜਿਹੜਾ ਉਹ ਦੌਰਾ ਕਰਨਾ, ਉਸ ਦੇ ਨਾਲ ਮਸਲਾ ਜਿਹੜਾ ਇੱਕ ਵਾਰੀ ਫੇਰ ਕਾਫੀ ਜ਼ਿਆਦਾ ਭਖ ਚੁੱਕਾ ਆ। US ਇੱਕ ਵਾਰੀ ਫੇਰ F-16 ਜਿਹੜੇ ਲੜਾਕੂ ਜਹਾਜ਼ ਆ ਪਾਕਿਸਤਾਨ ਨੂੰ ਉਸ ਨੂੰ ਜਿਹੜਾ ਉਹ ਦੇਣ ਬਾਰੇ ਜਿਹੜਾ ਉਹ ਸੋਚ ਰਿਹਾ। ਸੈਕਟਰੀ ਐਂਟਨੀ ਬਲਿੰਕਨ ਆ ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਇਹ ਜਿਹੜੇ ਜਹਾਜ਼ ਇਸੇ ਸ਼ਰਤ ਤੇ ਜਿਹੜੇ ਉਹਨਾਂ ਨੂੰ ਦਿੱਤੇ ਜਾ ਰਹੇ ਆ ਜਿਹੜੇ ਕਾਊਂਟਰ ਟੈਰਰਿਜ਼ਮ ਆਪਰੇਸ਼ਨਸ ਦੇ ਲਈ ਹੀ ਪਾਕਿਸਤਾਨ ਜਿਹੜਾ ਉਸ ਨੂੰ ਵਰਤੇਗਾ। ਇੰਡੀਆ ਨੇ ਇਸ ਜਿਹੜੇ F-16 ਜਹਾਜ਼ ਦੇਣ ਦੇ ਉੱਤੇ ਇਤਰਾਜ਼ ਵੀ ਜਿਹੜਾ ਆ ਉਹ ਜਤਾਇਆ ਹੈਗਾ ਆ। ਸੋ ਲੈਟਸ ਸੀ ਅੱਗੇ ਜਿਹੜਾ ਉਹ ਕੀ ਬਣਦਾ ਆ। ਈਰਾਨ ਤੋਂ ਵੀ ਇੰਡੀਆ ਤੇਲ ਲੈਂਦਾ ਆ, ਰੂਸ ਤੋਂ ਵੀ ਜਿਹੜਾ ਇਸ ਟਾਈਮ ਤੇਲ ਲੈ ਰਿਹਾ ਆ, ਤੇ ਇੰਡੀਆ ਜਿਹੜਾ ਤੇਲ ਲੈ ਰਿਹਾ ਇਸ ਨੂੰ ਜਿਹੜਾ US ਹਾਲ ਦੀ ਘੜੀ ਕੋਈ ਬਹੁਤਾ ਚੰਗਾ ਨਹੀਂ ਮੰਨਦਾ ਤੇ ਇੰਡੀਆ ਦੇ ਉੱਤੇ ਦਬਾਅ ਪਾਉਣ ਦੀ ਜਿਹੜੀ ਇਸ ਦੇ ਜ਼ਰੀਏ ਕੋਸ਼ਿਸ਼ ਕਰ ਰਿਹਾ ਹੈ। ਜੀ ਬਿਲਕੁਲ, ਬੜੀ ਰਿਲੇਸ਼ਨ ਕੋਈ ਬੜੀ ਗੁੱਡ ਨਹੀਂ ਹੈਗੀ ਇਸ ਟਾਈਮ ਇੰਡੀਆ ਦੇ ਨਾਲ। ਅਮਰੀਕਾ ਵਾਲੇ ਹਜੇ ਦੇਖ ਰਹੇ ਆ ਕਿਉਂਕਿ ਇੰਡੀਆ ਵਾਲੇ ਜੋ ਰਸ਼ੀਆ ਤੋਂ ਸਸਤਾ ਤੇਲ ਲੈ ਰਹੇ ਆ, ਤੇ ਅਮਰੀਕਾ ਵਾਲਿਆਂ ਨੇ ਇਹ ਕਿਹਾ ਵੀ ਰਸ਼ੀਆ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਮੁਲਕ ਜਿਹੜਾ ਆ ਆਪਣਾ ਸੰਬੰਧ ਨਾ ਬਣਾ ਕੇ ਰੱਖੇ ਬਿਜ਼ਨਸ ਦੇ ਵਿੱਚ। ਸੋ ਆਉਣ ਵਾਲੇ ਸਮੇਂ 'ਚ ਦੇਖੋ ਕੀ ਬਣਦਾ ਆ। ਆਪਣੀ ਕੌਮ ਨੂੰ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈਗਾ। ਬਿਲਕੁਲ ਜੀ ਸਮਾਂ ਜਿਹੜਾ ਜੀ ਹੁਣ ਇੱਥੇ ਹੀ ਸਮਾਪਤ ਹੈਗਾ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਹੋ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।